ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਬੇਕਰਸਫੀਲਡ, ਬਲਜਿੰਦਰ ਨਿੱਜਰ, ਵੁੱਡਲੈਂਡ, ਪਰਮਜੀਤ ਸਿੰਘ ਦਾਖਾ, ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਸਰੋਤਿਓ, ਅੱਜ ਦਾ ਸਾਡਾ ਅਪਡੇਟ ਅਮਰੀਕਾ ਪ੍ਰੋਗਰਾਮ ਆ। ਇਹਦੇ ਵਿੱਚ ਕੀ ਕੁਝ ਅਮਰੀਕਾ 'ਚ ਦੁਨੀਆ 'ਚ ਵਾਪਰਿਆ ਉਹ ਤੁਹਾਡੇ ਨਾਲ ਆਪਾਂ ਸਾਂਝੇ ਕਰਦੇ ਹੁੰਦੇ ਆ। ਅੱਜ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਬਹੁਤ ਇੰਪੋਰਟੈਂਟ ਹੋਰ ਮੁੱਦੇ ਆ ਜੋ ਵੀਕਐਂਡ ਦੇ ਦੌਰਾਨ ਵਾਪਰੇ ਆ, ਉਹ ਆਪਾਂ ਤੁਹਾਡੇ ਨਾਲ ਸਾਂਝੇ ਕਰਨੇ ਆ, ਜਿਹੜੇ ਤੁਹਾਡੇ ਸਾਡੇ ਹਰ ਇੱਕ ਨੂੰ ਬਹੁਤ ਜ਼ਿਆਦਾ ਅਫੈਕਟ ਕਰਨ ਜਾ ਰਹੇ ਆ। ਸੋ ਵੱਧ ਤੋਂ ਵੱਧ ਸਰੋਤੇ ਜਿੰਨੇ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆ, ਸਾਰਿਆਂ ਨੂੰ ਕਹੋ AM FM ਜਿੰਨੀਆਂ ਵੀ ਸਾਡੀਆਂ ਫ੍ਰੀਕੁਐਂਸੀਆਂ ਉਹਨਾਂ ਨੂੰ ਡਾਇਲ ਕਰ ਸਕਦੇ ਆ, ਤੇ ਬਾਕੀ ਦੇ ਜਿਹੜੇ ਆ YouTube Facebook ਦੇ ਉੱਤੇ ਜੁਆਇਨ ਕਰ ਸਕਦੇ ਆ। ਜਿਹੜੇ ਪੰਜਾਬ ਦੇ ਵਿੱਚ ਹੈਗੇ ਆ ਉਹ ਪੰਜਾਬੀ TV USA ਨੂੰ ਜੁਆਇਨ ਕਰ ਸਕਦੇ ਆ। ਸੋ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਆ ਵੀ ਵੀਕਐਂਡ ਦੇ ਦੌਰਾਨ ਪੈਂਸਲਵੇਨੀਆ ਦੇ ਗਵਰਨਰ, ਉਹਨਾਂ ਦਾ ਜਿਹੜਾ ਮੈਂਸ਼ਨ ਆ ਉਸ ਨੂੰ ਅੱਗ ਲਾ ਦਿੱਤੀ ਗਈ, ਤੇ ਅੱਗ ਲਾਉਣ ਵਾਲਾ ਕੋਡੀ ਵਾਮਰ ਨਾਮ ਦਾ ਬੰਦਾ ਉਸ ਨੂੰ ਅਰੈਸਟ ਕਰ ਲਿਆ ਗਿਆ ਹੈਗਾ। 38 ਸਾਲਾਂ ਦਾ ਇਹ ਬੰਦਾ ਹੈਗਾ, ਤੇ ਇਹ ਕਹਿੰਦਾ ਵੀ ਮੈਂ ਇੱਕ ਟਾਈਮ ਦੇ ਉੱਤੇ ਇਹ ਸੋਚਿਆ ਸੀ ਵੀ ਗਵਰਨਰ ਨੂੰ ਫੜ ਕੇ ਉਹਨੂੰ ਜਿਹੜਾ ਕੁੱਟਣਾ ਵੀ ਹੈਗਾ ਆ। ਤੇ ਸੋ ਇਹ ਦੇਖ ਲਓ ਵੀ ਇੰਨੀ ਹੇਟ ਲੋਕਾਂ ਦੇ ਵਿੱਚ ਫੈਲੀ ਹੋਈ ਹੈਗੀ ਆ। ਕੋਡੀ ਵਾਮਰ 38 ਸਾਲਾਂ ਦਾ ਹੈਰਿਸਬਰਗ ਦਾ ਰਹਿਣ ਵਾਲਾ ਆ, ਤੇ ਐਕਸ ਲਵਰ ਕਰਕੇ ਦੱਸਿਆ ਜਾ ਰਿਹਾ ਉਹਨੂੰ, ਤੇ ਪੁਲਿਸ ਨੂੰ ਕਾਲ ਕਰਕੇ ਖੁਦ ਆਪਣੇ ਆਪ ਨੂੰ ਉਸਨੇ ਟਰਨ ਇਨ ਕੀਤਾ, ਤੇ ਜੋ ਉਸ ਦੀ ਅਰੈਸਟ ਹੋਈ ਹੈਗੀ ਆ। ਰਿਪਬਲਿਕਨ ਤਾਂ ਬਹੁਤ ਸਾਰੇ ਕਹਿ ਰਹੇ ਆ ਵੀ ਇਹ ਇੱਕ ਤਰ੍ਹਾਂ ਨਾਲ ਟੈਰਰਿਜ਼ਮ ਕਰਕੇ ਜਿਹੜੇ ਚਾਰਜਸ ਆ ਇਹਦੇ ਉੱਤੇ ਲਾਣੇ ਚਾਹੀਦੇ ਹੈਗੇ ਆ। ਗਵਰਨਰ ਸ਼ਪੇਰੋ ਨੇ ਇਹ ਕਿਹਾ ਆ ਵੀ ਜਿਹੜਾ ਉਹਦਾ ਲਾਨ ਮੋਵਰ ਸੀਗਾ ਉਹਦੇ ਵਿੱਚੋਂ ਗੈਸ ਕੱਢ ਕੇ ਇਸ ਬੰਦੇ ਨੇ ਜੋ ਆ ਅੱਗ ਲਾਈ ਹੈਗੀ ਆ। ਜੀ, ਸੋ ਇਹ ਪੈਂਸਲਵੇਨੀਆ ਦੇ ਗਵਰਨਰ ਦੇ ਬਾਅਦ ਦੇ ਵਿੱਚ ਕਹਿੰਦੇ ਵੀ ਸੁਰੱਖਿਅਤ ਉੱਥੋਂ ਕੱਢ ਲਿਆ ਗਿਆ ਸੀਗਾ, ਤੇ ਜਿੱਦਾਂ ਤੁਸੀਂ ਦੱਸਿਆ ਵੀ ਹੈਰਿਸਬਰਗ ਦਾ ਜਿਹੜਾ ਬੰਦਾ ਆ ਉਹ ਹੁਣ ਇਹਨਾਂ ਨੇ ਅੰਦਰ ਜਿਹੜਾ ਉਹ ਇਸ ਬਾਬਤ ਕੀਤਾ ਹੈਗਾ ਆ। ਸੋ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਵੀ ਹੋਰ ਕੀ ਜਿਹੜੀ ਜਾਣਕਾਰੀ ਆਪਣੇ ਕੋਲ ਆ ਰਹੀ ਹੈ ਜੇ ਉਹ ਦੱਸਦੇ ਜਾਈਏ। ਮੋਟਿਵ ਜਿਹੜਾ ਅਜੇ ਉਹਨਾਂ ਨੇ ਬੜਾ ਜਿਹੜਾ ਇਸ ਦੇ ਵਿੱਚ ਦੱਸਿਆ ਨਹੀਂ ਹੈ। ਪੈਂਸਲਵੇਨੀਆ ਦੀ ਸਟੇਟ ਪੁਲਿਸ ਨੇ ਕਿਹਾ ਵੀ ਜਿਹੜੇ ਬਾਲਮਰ ਆ ਉਸ ਨੂੰ ਹਸਪਤਾਲ ਦੇ ਵਿੱਚ ਬਾਅਦ ਚ ਦਾਖਲ ਜਿਹੜਾ ਉਹ ਕਰਾਉਣਾ ਪਿਆ ਸੀ। 38 ਸਾਲਾਂ ਦਾ ਇਹ ਜਿਹੜਾ ਬੰਦਾ ਹੈਗਾ ਜਿਸ ਨੇ ਹਮਲਾ ਕੀਤਾ ਆ, ਤੇ ਪੋਲੀਟੀਕਲ ਵਾਇਲੈਂਸ ਦੇ ਐਕਟਸ ਨੂੰ ਕਹਿੰਦੇ ਵੀ ਉਸ ਨੂੰ ਜਿਹੜਾ ਡਿਨਾਊਂਸ ਕੀਤਾ ਹੈ। ਜਿਹੜੇ ਉੱਥੋਂ ਦੇ ਗਵਰਨਰ ਆ ਉਹਨਾਂ ਨੇ ਕਿਹਾ ਵੀ ਇਦਾਂ ਦੀ ਜਿਹੜੀ ਵਾਇਲੈਂਸ ਆ ਉਹ ਓਕੇ ਨਹੀਂ ਹੈਗੀ, ਕਹਿੰਦੇ ਵੀ ਇਹ ਬਹੁਤ ਜ਼ਿਆਦਾ ਕਾਮਨ ਆਪਣੀ ਸੁਸਾਇਟੀ ਦੇ ਵਿੱਚ ਬਣਦੀ ਜਾ ਰਹੀ ਆ। ਅਤੇ ਕਹਿੰਦੇ ਵੀ ਮੈਂ ਆਈ ਡੋਂਟ ਗਿਵ ਅ ਡੈਮ ਇਫ ਇਟਸ ਕਮਿੰਗ ਫਰੋਮ ਵਨ ਪਰਟੀਕੂਲਰ ਸਾਈਡ ਆਫ ਦੀ ਅਦਰ, ਜਾਂ ਕਿਸੇ ਵੱਲ ਨੂੰ ਡਾਇਰੈਕਟ ਕੀਤੀ ਆ ਜਾਂ ਕਿਸੇ ਖਾਸ ਬੰਦੇ ਵੱਲ ਨੂੰ, ਇਹ ਓਕੇ ਨਹੀਂ ਹੈਗੀ, ਇਹ ਰੁਕਣੀ ਜਿਹੜੀ ਉਹ ਚਾਹੀਦੀ ਆ। ਸੋ ਇਹ ਪਹਿਲੀ ਵਾਰ ਨਹੀਂ ਆ ਹਰਜੋਤ ਸਿੰਘ ਜੀ, ਇਸ ਤੋਂ ਪਹਿਲਾਂ ਵੀ ਕਈ ਜਿਹੜੇ ਪੋਲੀਟੀਕਲ ਫਿਗਰਸ ਆ, ਲੀਡਰਸ ਆ, ਉਹਨਾਂ ਨੂੰ ਹਿੰਸਾ ਦਾ ਸ਼ਿਕਾਰ ਬਣਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਹੈਗੀ ਆ। ਪੁਲਿਸ ਹੁਣ ਦੇਖੋ ਗਵਰਨਰ ਦੀ ਕਾਫੀ ਜ਼ਿਆਦਾ ਸੁਰੱਖਿਆ ਹੁੰਦੀ ਆ, ਉਹਨੂੰ ਪੁਲਿਸ ਦੀ ਸੁਰੱਖਿਆ ਵੀ ਹੁੰਦੀ ਆ, ਫੈਡਰਲੀ ਵੀ ਉਸਨੂੰ ਸੁਰੱਖਿਆ ਪ੍ਰਦਾਨ ਹੋ ਰਹੀ ਹੈ, ਪਰ ਕਾਫੀ ਵੱਡੀ ਜਿਹੜੀ ਸਿਕਿਉਰਿਟੀ ਲੈਬਸ ਤੇ ਹੋਇਆ ਕੁਤਾਹੀ ਹੋਈ ਆ, ਜਿਸ ਕਰਕੇ ਇਹ ਅੱਗ ਲਾਉਣ ਦੇ ਵਿੱਚ ਉੱਥੇ ਕਾਮਯਾਬ ਜਿਹੜਾ ਹੋ ਰਿਹਾ ਸੀ। ਪਿਆਨੋ ਰੂਮ ਥਾਣੀ ਆਇਆ ਤੇ ਫਿਰ ਉਸਨੇ ਜਿੱਦਾਂ ਤੁਸੀਂ ਦੱਸਿਆ ਵੀ ਲਾਨ ਮੋਵਰ ਚੋਂ ਗੈਸ ਚੱਕ ਕੇ ਤੇ ਅੱਗ ਜਿਹੜੀ ਉਹ ਲਗਾ ਦਿੱਤੀ ਜਿਹੜੀ ਸੀਗੀ। ਸੋ ਕਹਿੰਦੇ ਵੀ ਤਕਰੀਬਨ 1 ਘੰਟੇ ਤੱਕ ਉਹ ਗਵਰਨਰ ਦੇ ਘਰ ਦੇ ਅੰਦਰ ਤੁਰਦਾ ਫਿਰਦਾ ਰਿਹਾ। ਕਹਿੰਦੇ ਰਫਲੀ 3 ਮਾਈਲ ਜਿਹੜਾ ਐਡਰੈਸ ਲਿਸਟ ਕੀਤਾ ਗਿਆ ਸੀ ਉਸ ਦੇ ਐਫੀਡੇਵਿਟ ਦੇ ਵਿੱਚ, ਉੱਥੋਂ ਇਹ ਦੂਰ ਸੀਗਾ। ਘਰੇ ਇਸਨੇ ਮੋਲੋਟੋਵ ਜਿਹੜੀਆਂ ਕਾਕਟੇਲਸ ਆ ਉਹ ਵੀ ਜਿਹੜੀਆਂ ਉਹ ਬਣਾ ਕੇ ਲਿਆਂਦੀਆਂ ਸੀਗੀਆਂ, ਤੇ ਉਹਦੇ ਵਿੱਚ ਜਿਹੜਾ ਗੈਸੋਲੀਨ ਉੱਥੋਂ ਜਿਹੜੀ ਇਸਨੇ ਕੱਢੀ ਸੀਗੀ ਲਾਨ ਮੋਵਰ ਚੋਂ, ਤਾਂ ਉਹਦੇ ਨਾਲ ਜਿਹੜੇ ਇਹਨੇ ਮੋਲੋਟੋਵ ਕਾਕਟੇਲ ਜਿਹੜੀਆਂ ਉਹ ਬਣਾ ਕੇ ਉਸ ਦੇ ਉੱਤੇ ਜਿਹੜਾ ਉਹ ਹਮਲਾ ਕੀਤਾ ਹੈਗਾ ਆ। ਸੋ ਇਹ ਜਿਹੜੀ ਚੀਜ਼ ਹੈ ਇਸ ਟਾਈਮ ਹੈਰਿਸਬਰਗ ਦਾ ਜਿਹੜਾ ਬਾਲਮਰ ਨਾਂ ਦਾ ਬੰਦਾ ਆ ਉਹ ਹੁਣ ਹਿਰਾਸਤ ਦੇ ਵਿੱਚ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਇੱਕ ਇੱਕ ਇਜ਼ਰਾਈਲੀ ਮੂਲ ਦੀ ਜਿਹੜੀ ਬੀਬੀ ਆ ਉਸ ਨੂੰ ਇੰਡੀਆ ਦੇ ਵਿੱਚ ਗੈਂਗ ਰੇਪ ਕੀਤਾ ਗਿਆ, ਤੇ ਉਸ ਦੀ ਜਿਹੜੀ ਦੋਸਤ ਸੀ ਇੱਕ, ਉਸ ਨੂੰ ਦਰਿਆ ਦੇ ਵਿੱਚ ਸਿੱਟ ਦਿੱਤਾ ਗਿਆ, ਜਿਹਦੀ ਬਾਅਦ ਦੇ ਵਿੱਚ
ਮੌਤ ਵੀ ਹੋ ਗਈ ਆ। ਇਹ ਕੁਛ ਦਿਨ ਪਹਿਲਾਂ ਦੀ ਖਬਰ ਆ ਵੀ 47 ਸਾਲਾਂ ਦੀ ਇਜ਼ਰਾਈਲੀ ਟੂਰਿਸਟ ਆਪਣੇ ਲੋਕਲ ਹੋਸਟ ਦੇ ਨਾਲ ਉੱਥੇ ਕੁਛ ਗਾ ਰਹੀ ਸੀ। ਜਦੋਂ ਕੁਛ ਜਿਹੜੇ ਬਦਮਾਸ਼ ਆ ਉਹ ਆਏ, ਉਹਨਾਂ ਨੇ ਉਹਨਾਂ ਤੋਂ ਰੁਪਈਏ ਮੰਗੇ ਤੇ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਹੈ ਨਹੀਂ, ਤੇ ਉਹਨਾਂ ਨੂੰ ਉਹ ਚੱਕ ਕੇ ਲੈ ਗਏ ਤੇ ਇਸ ਬੀਬੀ ਦਾ ਬਾਰ-ਬਾਰ ਗੈਂਗ ਰੇਪ ਕੀਤਾ ਗਿਆ ਤੇ ਉਸ ਦੀ ਜਿਹੜੀ ਸਾਥੀ ਇੱਕ ਹੋਰ ਲੇਡੀ ਸੀਗੀ, ਉਸ ਨੂੰ ਵੀ ਰੇਪ ਕੀਤਾ ਗਿਆ। ਬਾਅਦ ਦੇ ਵਿੱਚ ਉਸ ਨੂੰ ਦਰਿਆ ਦੇ ਵਿੱਚ ਸਿੱਟ ਦਿੱਤਾ ਗਿਆ। ਇਹ ਜੈਰੂਸਲਮ ਪੋਸਟ ਨੇ ਜੋ ਨਿਊਜ਼ ਆ ਉਹ ਛਾਪੀ ਹੈਗੀ ਆ। ਤੇ ਕਹਿੰਦੇ ਅਟੈਕ ਉਸ ਟਾਈਮ ਜਿਹੜਾ ਉਹਨਾਂ ਦੇ ਉੱਤੇ ਹੋਇਆ ਜਿਸ ਟਾਈਮ ਉਹ ਮਿਊਜ਼ਿਕ ਪਲੇ ਕਰ ਰਹੇ ਸੀ ਤੇ ਉਹਨਾਂ ਦੇ ਨਾਲ 3 ਜਾਣੇ ਹੋਰ ਉਹਨਾਂ ਦੇ ਹੋਸਟ ਵੀ ਸੀਗੇ, ਜੋ ਉਹਨਾਂ ਨੇ ਦੱਸਿਆ ਵੀ ਬੋਲਣ ਵਾਲੇ ਕਨੇਡਾ ਤੇ ਤੇਲਗੂ ਜੋ ਆ ਉਹ ਬੋਲ ਰਹੇ ਸੀਗੇ। ਸੋ ਜੋ ਬੰਦੇ ਆ ਉਹਨਾਂ ਦੇ ਨਾਲ ਸੀ, ਉਹਨਾਂ ਨੂੰ ਵੀ ਦਰਿਆ ਦੇ ਵਿੱਚ ਸਿੱਟ ਦਿੱਤਾ ਗਿਆ ਤੇ ਇਜ਼ਰਾਈਲ ਦੀ ਜਿਹੜੀ ਐਮਬੈਸੀ ਆ ਉਹਨਾਂ ਨੇ ਇਹ ਦੱਸਿਆ ਵੀ ਅਸੀਂ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਨਾਲ ਜੋ ਇੰਡੀਆ ਦੀ ਸਰਕਾਰ ਆ ਉਹ ਉਹਨਾਂ ਦਾ ਜਿਹੜਾ ਸਾਥ ਦੇ ਰਹੀ ਆ। ਸਿਰਫ 20 ਰੁਪਈਆਂ ਦੇ ਪਿੱਛੇ ਉਹਨਾਂ ਨੇ ਇਹ ਇੰਨਾ ਜਿਹੜਾ ਘਿਨਾਉਣਾ ਕੰਮ ਆ ਉਹ ਕੀਤਾ ਹੈਗਾ। ਜੀ, ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਕਰੀਏ ਇਹ ਯੂਕਰੇਨ ਤੇ ਰਸ਼ੀਆ ਦੀ ਵਾਰ ਨੂੰ ਜਿਹੜਾ ਉਹ ਲੈ ਕੇ ਆ। ਰਸ਼ੀਆ ਨੇ ਇੱਕ ਹਮਲਾ ਕਰ ਦਿੱਤਾ ਯੂਕਰੇਨ ਦੇ ਉੱਤੇ, ਸੂਮੀ ਕਰਕੇ ਜਿਹੜਾ ਸ਼ਹਿਰ ਆ ਉਸ ਦੇ ਉੱਤੇ ਮਿਜ਼ਾਈਲ ਸਟ੍ਰਾਈਕ ਕੀਤੀ ਗਈ ਆ। ਪਰ ਰਸ਼ੀਆ ਦੀ ਥਾਂ ਤੇ ਮਾਫੀ ਜਿਹੜੀ ਕੌਣ ਮੰਗ ਰਿਹਾ? ਰਾਸ਼ਟਰਪਤੀ ਟਰੰਪ। ਕਹਿੰਦੇ ਵੀ ਮਿਸਟੇਕ ਦੇ ਨਾਲ ਰਸ਼ੀਆ ਦੇ ਕੋਲੋਂ ਹਮਲਾ ਜਿਹੜਾ ਯੂਕਰੇਨ ਦੇ ਉੱਤੇ ਇਸ ਬਾਬਤ ਜਿਹੜਾ ਉਹ ਹੋ ਗਿਆ ਆ। ਇਹ ਬੜੀ ਹੈਰਾਨੀ ਕੁੰਨ ਜਿਹੜੀ ਗੱਲ ਆ ਵੀ ਹਮਲਾ ਰਸ਼ੀਆ ਕਰੇ, ਮਾਫੀ ਅਮਰੀਕਾ ਦਾ ਰਾਸ਼ਟਰਪਤੀ ਜਿਹੜਾ ਉਹ ਮੰਗ ਰਿਹਾ ਹੋਵੇ। ਕਿਤੇ ਕਾਮਰੇਡ ਤੇ ਨਹੀਂ ਆਪਾਂ ਜਿਹੜਾ ਰਾਸ਼ਟਰਪਤੀ ਬਿਠਾ ਲਿਆ ਉੱਥੇ, ਜਿਹੜਾ ਰੂਸ ਦੇ ਨਾਲ ਹੀ ਮਿਲ ਕੇ ਇਸ ਟਾਈਮ ਜਿਹੜਾ ਉਹ ਚੱਲ ਰਿਹਾ ਆ। ਇੱਕ ਟਾਈਮ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਇਹ ਆਪਾਂ ਦੇਖਿਆ ਗਿਆ ਸੀਗਾ ਵੀ ਰਾਸ਼ਟਰਪਤੀ ਟਰੰਪ ਆ, ਉਹਨਾਂ ਨੇ ਇਹ ਆਖਿਆ ਸੀ ਵੀ ਆਪਣਾ ਪਹਿਲੇ ਦਿਨ ਆਉਂਦਿਆਂ ਹੀ ਲੜਾਈ ਜਿਹੜੀ ਉਹ ਬੰਦ ਹੋ ਜਾਊਗੀ। ਫਿਰ ਯੂਕਰੇਨ ਵਾਲਾ ਇੱਥੇ ਆਇਆ, ਜੋ ਉਹਦੇ ਨਾਲ ਹੋਇਆ ਵਰਤਾਰਾ ਹੋਇਆ ਉਹ ਸਭ ਦੇ ਦੇਖਿਆ। ਫਿਰ ਰਸ਼ੀਆ ਦੇ ਨਾਲ ਇਹਨਾਂ ਨੇ ਮਿਡਲ ਈਸਟ ਦੇ ਵਿੱਚ ਮੁਲਾਕਾਤ ਕੀਤੀ ਇੱਕ ਤਰਫਾ। ਫਿਰ ਹੁਣ 30 ਦਿਨਾਂ ਦਾ ਜਿਹੜਾ ਵਿਰਾਮ ਆ ਯੁੱਧ ਦੇ ਵਿੱਚ ਉਹ ਲਵਾਇਆ ਗਿਆ, ਜਿਸ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਆ ਉਹ ਉਹਦੇ ਉੱਤੇ ਜਿਹੜਾ ਉਹ ਲੜਾਈ ਨੂੰ ਜਿਹੜਾ ਉਹ ਰੋਕਿਆ ਗਿਆ ਸੀ ਵੀ ਇਨਫਰਾਸਟ੍ਰਕਚਰ ਦੇ ਉੱਤੇ ਜਿਹੜਾ ਉਹ ਨਹੀਂ ਹੋਊਗਾ। ਵੀਕਐਂਡ ਦੀ ਸਟ੍ਰਾਈਕ ਯੂਕਰੇਨ ਦੇ ਜਿਹੜੇ ਅਲਾਈਜ਼ ਆ ਉਹਨਾਂ ਦੇ ਲਈ ਇੱਕ ਹਿਸਾਬ ਦੇ ਨਾਲ, ਜਾਂ ਯੂਕਰੇਨ ਦੇ ਲਈ, ਦੁਨੀਆ ਦੇ ਲਈ ਇਸ ਚੀਜ਼ ਨੂੰ ਦਰਸਾਉਂਦਾ ਆ ਵੀ ਕਿਸ ਤਰੀਕੇ ਦੇ ਨਾਲ ਉਹ ਅਜੇ ਵੀ ਜਿਹੜਾ ਕੰਮ ਆ, ਲੜਾਈ ਆ, ਉਹੀ ਉਸੇ ਤਰੀਕੇ ਦੇ ਨਾਲ ਜਿਹੜਾ ਉਹ ਚਲਾ ਕੇ ਰੱਖੀ ਹੈਗੀ ਆ। ਜੀ ਬਿਲਕੁਲ। ਬਾਕੀ ਕੁਛ ਕੁ ਜਿਹੜੀਆਂ ਖਬਰਾਂ ਹੈਗੀਆਂ ਆ ਉਹ ਇਮੀਗ੍ਰੇਸ਼ਨ ਦੇ ਨਾਲ ਜ਼ਰੂਰ ਰਿਲੇਟਡ ਹੈਗੀਆਂ। ਉਸ ਤੋਂ ਪਹਿਲਾਂ ਇੱਕ ਦੋ ਹੋਰ ਖਬਰਾਂ ਆਪਾਂ ਤੁਹਾਡੀਆਂ ਨਾਲ ਸਾਂਝੀਆਂ ਕਰਦੇ ਹਾਂ। ਟਰੰਪ ਐਡਮਿਨਿਸਟ੍ਰੇਸ਼ਨ ਨੇ ਪਿਛਲੇ ਦਿਨਾਂ ਦੇ ਵਿੱਚ ਈਰਾਨ ਦੀ ਬਾਬਤ ਜੋ ਨਿਊਕਲੀਅਰ ਪ੍ਰੋਗਰਾਮ ਆ ਉਹ ਇੱਕ ਗੱਲਬਾਤ ਸ਼ੁਰੂ ਕੀਤੀ ਸੀ ਡਾਇਰੈਕਟਲੀ, ਤੇ ਜਿਹੜੀ ਨੈਕਸਟ ਰਾਉਂਡ ਆਫ ਟਾਕਸ ਜਿਹੜੀਆਂ ਹੁਣ ਅਗਲੀ ਗੱਲਬਾਤ ਆ ਉਹ ਅਪ੍ਰੈਲ 19 ਨੂੰ ਰੋਮ ਦੇ ਵਿੱਚ ਹੋਵੇਗੀ। ਤੇ ਫਸਟ ਜੋ ਗੱਲਬਾਤ ਸੀ ਉਹ ਕਹਿੰਦੇ ਪਈ ਸੀਰੀਅਸ ਤੇ ਐਕਸਲੈਂਟ ਹੋਈ ਆ। UN ਨਿਊਕਲੀਅਰ ਵਾਚਡੌਗ ਦੇ ਚੀਫ ਗਰੋਸੀ ਉਹ ਇਸ ਵੀਕ ਇਰਾਨ ਵੀ ਵਿਜ਼ਿਟ ਕਰਨ ਜਾ ਰਹੇ ਆ। ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਈਰਾਨ ਦਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਆ ਉਹਦੇ ਉੱਤੇ ਡਿਸੀਜਨ ਵੈਰੀ ਕੁਇਕਲੀ ਹੋਊਗਾ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਯੂਕਰੇਨ ਤਾਂ ਰਸ਼ੀਆ ਦਾ ਵੀ ਉਹ ਇੱਦਾਂ ਹੀ ਕਹਿੰਦੇ ਸੀ ਵੀ ਵਿਦਿਨ 24 ਆਵਰ 48 ਆਵਰ ਵੈਰੀ ਕੁਇਕਲੀ ਹੋਣਾ ਆ। ਸੋ ਇੱਥੇ ਵੀ ਸਟੇਟਮੈਂਟ ਉਹਨਾਂ ਨੇ ਇੱਦਾਂ ਦੀ ਹੀ ਜਿਹੜੀ ਦਿੱਤੀ ਹੈਗੀ ਆ। ਸੋ ਓਮਾਨ ਦੇ ਵਿੱਚ ਪਹਿਲੀ ਗੱਲਬਾਤ ਹੋਈ ਸੀ US ਦੇ ਜਿਹੜੇ ਐਨਵਾਏ ਹੈਗੇ ਆ ਸਟੀਵ ਵਿਟਕੋਫ ਤੇ ਈਰਾਨ ਦੇ ਫੋਰਨ ਮਿਨਿਸਟਰ ਅਬਾਸ ਅਰਗਚੀ, ਇਹਨਾਂ ਦੀ ਹਾਈਐਸਟ ਲੈਵਲ ਗੱਲਬਾਤ ਹੋਈ ਸੀ US ਦੀ ਜੋ ਨਿਊਕਲੀਅਰ ਅਕੋਰਡ ਨੂੰ ਲੈ ਕੇ। 2015 ਦੇ ਵਿੱਚ ਵੀ ਇਹ ਗੱਲਬਾਤ ਹੋਈ ਸੀ। ਉਸ ਟਾਈਮ ਦੇ ਉੱਤੇ ਕਹਿੰਦੇ ਵੀ ਕਲੈਪਸ ਹੋ ਗਈ ਸੀ, ਪਰ ਕਿਉਂਕਿ ਈਰਾਨ ਇਸ ਵੇਲੇ ਫਾਈਨੈਂਸ਼ੀਅਲੀ ਕਾਫੀ ਮਾੜੀ ਪੋਜੀਸ਼ਨ ਦੇ ਵਿੱਚ ਆ, ਬਹੁਤ ਸਾਰੀਆਂ ਉਹਨਾਂ ਦੇ ਸੈਂਕਸ਼ਨਸ ਲੱਗੀਆਂ ਹੋਈਆਂ ਆ, ਉਹਨਾਂ ਦੇ ਜਿਹੜੇ ਅਕਾਊਂਟਸ ਆ ਉਹ ਬਹੁਤ ਸਾਰੇ ਮੁਲਕਾਂ ਦੇ ਵਿੱਚ ਫਰੀਜ਼ ਕੀਤੇ ਹੋਏ ਹੈਗੇ ਆ। ਸੋ ਉਹ ਵੀ ਕੋਈ ਨਾ ਕੋਈ ਜਿਹੜੀ ਡੀਲ ਆ ਉਹ ਬਣਾਉਣਾ ਚਾਹੁੰਦੇ ਹੈਗੇ ਆ। ਸੋ ਸੈਕੰਡ ਰਾਉਂਡ ਰੋਮ ਦੇ ਵਿੱਚ ਅਪ੍ਰੈਲ 19 ਨੂੰ ਇਹ ਹਾਈਐਸਟ ਲੈਵਲ ਗੱਲਬਾਤ ਹੋਊਗੀ। ਰਸ਼ੀਆ ਵਾਲੇ ਤਹਿਰਾਨ ਦੇ ਬਹੁਤ ਲਾਗੇ ਹੈਗੇ ਆ, ਚਾਈਨਾ ਵਾਲਿਆਂ ਨੇ ਵੀ ਈਰਾਨ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਹੈਗੀ ਆ। ਸੋ ਦੇਖੋ ਰਸ਼ੀਆ, ਚਾਈਨਾ, ਹੁਣ ਅਮਰੀਕਾ
ਡਾਇਰੈਕਟਲੀ ਜਾਂ ਇਨਡਾਇਰੈਕਟਲੀ ਸਾਰੇ ਇਸ ਕੰਮ ਦੇ ਵਿੱਚ ਇਨਵੋਲਵ ਹੋਏ ਹੋਏ ਹੈਗੇ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਹਦੇ ਵਿੱਚ ਜਿਹੜਾ ਮਸਲਾ ਸੀਗਾ, ਨਿਊਯਾਰਕ ਦੇ ਵਿੱਚ ਇੱਕ ਪਲੇਨ ਕ੍ਰੈਸ਼ ਹੋਇਆ ਸੀ। ਕਹਿੰਦੇ ਵੀ ਰੋਚੈਸਟਰ ਦਾ ਇੱਕ ਨਿਊਰੋ ਸਰਜਨ ਵੀ ਉਸ ਦੇ ਵਿੱਚ ਵਿਕਟਮਸ ਦੇ ਵਿੱਚ ਸ਼ਾਮਲ ਸੀਗਾ। ਪ੍ਰਾਈਵੇਟ ਜੈਟ ਮਿਤਸੂਬੀਸ਼ੀ MU-2B ਟਵਿਨ ਇੰਜਨ ਜਿਹੜਾ ਪਲੇਨ ਸੀਗਾ, ਇਹ ਕੋਪਾਕੀ ਨਿਊਯਾਰਕ ਦੀ ਮਡੀ ਫੀਲਡ ਦੇ ਵਿੱਚ ਮੈਸੇਚਿਊਸਟ ਲਾਈਨ ਦੇ ਨਜ਼ਦੀਕ ਐਕਸੀਡੈਂਟ ਹੋਇਆ ਸੀ। ਕਹਿੰਦੇ ਵੀ ਇਸ ਦੇ ਵਿੱਚ ਸਾਰੇ ਦੇ ਸਾਰੇ ਜਾਣੇ ਜੋ ਸਵਾਰ ਸੀਗੇ ਉਹਨਾਂ ਦੀ ਮੌਤ ਹੋਈ ਆ। ਕਹਿੰਦੇ ਵੀ ਕ੍ਰੈਸ਼ ਤੋਂ ਕੁਛ ਚਿਰ ਪਹਿਲਾਂ ਹੀ ਪਾਇਲਟ ਨੇ 에ਅਰ ਟ੍ਰੈਫਿਕ ਕੰਟਰੋਲ, ਜੋ ਕਿ ਕੋਲੰਬੀਆ ਕਾਉਂਟੀ 에ਅਰਪੋਰਟ ਦੇ ਉੱਤੇ ਪੈਂਦਾ ਆ, ਉਹਨੇ ਦੱਸਿਆ ਸੀਗਾ ਵੀ ਉਹ ਇਨੀਸ਼ੀਅਲ ਅਪਰੋਚ ਨੂੰ ਮਿਸ ਕਰ ਗਿਆ ਹੈ ਤੇ ਨਵੇਂ ਅਪਰੋਚ ਪਲਾਨ ਦੀ ਉਸਨੇ ਰਿਕੁਐਸਟ ਕੀਤੀ ਸੀਗੀ। ਇਹ ਅਪਸਟੇਟ ਨਿਊਯਾਰਕ ਦੇ ਵਿੱਚ ਵੀਕਐਂਡ ਦੇ ਉੱਤੇ ਇੱਕ ਹੋਰ ਹਾਦਸਾ ਇੱਕ ਛੋਟੇ ਜਹਾਜ਼ ਦਾ ਹੋਇਆ ਆ, ਜਿਸ 'ਚ 6 ਜਾਣਿਆਂ ਦੀ ਮੌਤ ਹੋਈ ਆ। ਕਹਿੰਦੇ ਵੀ ਇਹ ਸਾਰੇ ਦੇ ਸਾਰੇ ਜਾਣੇ ਪਰਿਵਾਰ ਇੱਕ ਹੀ ਪਰਿਵਾਰ ਸੀਗਾ, ਜੋ ਕਿ ਫਿਜ਼ੀਸ਼ੀਅਨ, ਸਟੂਡੈਂਟ, ਐਥਲੀਟਸ ਦਾ ਟ੍ਰਿਪ ਜੋ ਉੱਥੇ ਕੈਟਸਕਿਲਸ ਦੇ ਵਿੱਚ ਆਇਆ ਸੀ, ਬਰਥਡੇ ਸੈਲੀਬ੍ਰੇਸ਼ਨ ਨੂੰ ਲੈ ਕੇ ਉੱਥੇ ਪਹੁੰਚੇ ਸੀਗੇ। ਇਨਵੈਸਟੀਗੇਟਰਸ ਨੂੰ ਜਿਹੜੀ ਵੀਡੀਓ ਮਿਲੀ ਆ ਅਖੀਰਲੇ ਕੁਛ ਸੈਕਿੰਡਸ ਦੀ, ਉੱਥੇ ਇਹ ਕਹਿੰਦੇ ਵੀ ਨਜ਼ਰ ਆਉਂਦਾ ਆ ਵੀ 에ਅਰਕ੍ਰਾਫਟ ਹਾਦਸਾ ਹੋਣ ਤੋਂ ਪਹਿਲਾਂ ਪੂਰੀ ਤਰ੍ਹਾਂ ਇੰਟੈਕਟ ਸੀਗਾ, ਪਰ ਬਹੁਤ ਤੇਜ਼ੀ ਦੇ ਨਾਲ ਗਰਾਊਂਡ ਵੱਲ ਨੂੰ ਆ ਕੇ ਕ੍ਰੈਸ਼ ਜਿਹੜਾ ਉਹ ਹੋਇਆ ਆ। ਕਹਿੰਦੇ ਵੀ ਮਰਨ ਵਾਲਿਆਂ ਦੇ ਵਿੱਚ ਕਰੀਨਾ ਗ੍ਰਾਫ, MIT ਦੀ ਸੌਕਰ ਪਲੇਅਰ, ਜਿਹੜੀ ਕਿ 2022 ਦੇ ਵਿੱਚ NCAA ਵੂਮਨ ਆਫ ਦਾ ਈਅਰ, ਉਸ ਦਾ ਪਿਓ ਨਿਊਰੋ ਸਾਇੰਟਿਸਟ ਡਾਕਟਰ ਮਾਈਕਲ ਗ੍ਰਾਫ, ਉਸ ਦੀ ਮਾਂ ਡਾਕਟਰ ਜੋਏ ਸੈਨੀ, ਜਿਹੜੇ ਆ ਉਹ ਉਸ ਦਾ ਭਰਾ ਜੈਰਡ ਗ੍ਰਾਫ, ਉਹ 2022 ਗ੍ਰੈਜੂਏਟ ਸੀਗਾ ਸਵਾਰਟਮੋਰ ਕਾਲਜ ਦਾ, ਤੇ ਪੈਰਾਲੀਗਲ ਦੇ ਤੌਰ ਦੇ ਉੱਤੇ ਕੰਮ ਕਰ ਰਿਹਾ ਸੀਗਾ। ਸੋ ਕਾਫੀ ਮਕਬੂਲ ਬੰਦੇ ਜਾਂ ਆਪਣੀ ਫੀਲਡ ਦੇ ਵਿੱਚ ਕਾਫੀ ਆਪਣਾ ਨਾਮ ਖੱਟਣ ਵਾਲੇ ਜਿਹੜੇ ਬੰਦੇ ਆ, ਇਹ ਵੀਕਐਂਡ ਦੇ ਉੱਤੇ ਮੈਸੇਚਿਊਸਟ ਨਿਊਯਾਰਕ ਦੇ ਨਜ਼ਦੀਕ ਇੱਕ ਪਲੇਨ ਕ੍ਰੈਸ਼ ਦੇ ਵਿੱਚ ਉਹਨਾਂ ਸਾਰਿਆਂ ਦੀ ਮੌਤ ਹੋ ਗਈ ਆ। ਅਗਲੀ ਖਬਰ ਡੋਜ ਤੇ ਜੋ ਸੋਸ਼ਲ ਸਿਕਿਉਰਿਟੀ ਆ ਉਹਦੇ ਸੰਬੰਧ ਦੇ ਵਿੱਚ ਐਲੋਨ ਮਸਕ ਹੁਣੀ ਜਿਸ ਡਿਪਾਰਟਮੈਂਟ ਨੂੰ ਡੋਜ ਨੂੰ ਹੈਡ ਕਰ ਰਹੇ ਆ, ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ, ਉਹਦੇ ਸੰਬੰਧ ਦੇ ਵਿੱਚ ਹੁਣ ਇਹ ਖਬਰ ਆ ਰਹੀ ਆ ਵੀ ਇੱਕ ਹਾਈ ਲੈਵਲ ਸਿਵਲ ਸਰਵੈਂਟ ਜੋ ਸੋਸ਼ਲ ਸਿਕਿਉਰਿਟੀ ਆਫਿਸ ਦੇ ਵਿੱਚ ਕੰਮ ਕਰਦਾ ਸੀ, ਉਹਨੂੰ ਡੋਜ ਨੇ ਇਹਨਾਂ ਦੀ ਡਿਪਾਰਟਮੈਂਟ ਵਾਲਿਆਂ ਨੇ ਪੁਲਿਸ ਸੱਦ ਕੇ ਫਿਜ਼ੀਕਲੀ ਡਰੈਗ ਕੀਤਾ ਉਹਦੇ ਆਫਿਸ ਦੇ ਵਿੱਚੋਂ। ਗ੍ਰੈਗ ਪੇਰੀ ਨਾਮ ਦਾ ਇੱਕ ਕੈਰੀਅਰ ਸਿਵਲ ਸਰਵੈਂਟ ਆ, ਜੋ IT ਦੀ ਜੋ ਟੀਮ ਆ ਉਸ ਨੂੰ ਹੈਡ ਕਰਦਾ ਸੀ, ਏਜੰਸੀ ਦਾ ਡਾਟਾ ਸਿਸਟਮ, ਤੇ ਉਹ ਆਪੋਜ਼ ਕਰ ਰਿਹਾ ਸੀ ਜੋ ਪਿਛਲੇ ਦਿਨਾਂ ਦੇ ਵਿੱਚ ਇਹ ਕਹਿੰਦੇ ਸੀ ਵੀ ਅਸੀਂ ਡੈਥ ਮਾਸਟਰ ਫਾਈਲ ਬਣਾ ਰਹੇ ਹਾਂ ਸੋਸ਼ਲ ਸਿਕਿਉਰਿਟੀ ਡਾਟਾਬੇਸ ਦੀ, ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਟੈਕਸ ID ਨੰਬਰ ਆ ਜਾਂ ਹੋਰ ਆ, ਉਹਨਾਂ ਨੂੰ ਕਹਿੰਦੇ ਵੀ ਅਸੀਂ ਸੋਸ਼ਲ ਸਿਕਿਉਰਿਟੀ ਉਹਨਾਂ ਦੇ ਜਿਹੜੇ ਚੱਕ ਦੇਣੇ ਹੈਗੇ ਸੋਸ਼ਲ ਸਿਕਿਉਰਿਟੀ ਨੰਬਰ ਜਾਂ TIN ਨੰਬਰ। ਸੋ ਉਹਦਾ ਮਤਲਬ ਇਹ ਸੀ ਵੀ ਜੇ ਤੁਹਾਡਾ ਉਹੀ ਇੱਕ ਡੈਥ ਮਾਸਟਰ ਫਾਈਲ 'ਚ ਤੁਹਾਡਾ ਸੋਸ਼ਲ ਸਿਕਿਉਰਿਟੀ ਪਾ ਦਿੱਤਾ ਜਾਂਦਾ ਆ, ਨਾ ਤਾਂ ਤੁਸੀਂ ਕੋਈ ਕ੍ਰੈਡਿਟ ਕਾਰਡ ਲੈ ਸਕਦੇ ਆ, ਨਾ ਤੁਹਾਨੂੰ ਕੋਈ ਅਪਾਰਟਮੈਂਟ ਰੈਂਟ ਤੇ ਮਿਲਣੀ ਆ, ਨਾ ਹੀ ਕੋਈ ਗਵਰਨਮੈਂਟ ਦੀ ਬੈਨੀਫਿਟ ਜਿੱਦਾਂ ਕੋਈ ਹੈਲਥ ਇੰਸ਼ੋਰੈਂਸ ਹੋਵੇ ਜਾਂ ਇਦਾਂ ਦਾ ਉਹ ਕੁਝ ਹੋ ਸਕਦਾ ਹੋਵੇ। ਸੋ ਡੈਥ ਮਾਸਟਰ ਫਾਈਲ ਬਣਾਉਣ ਦਾ ਇੱਕੋ ਇੱਕ ਮਕਸਦ ਇਹਨਾਂ ਦਾ ਇਹ ਸੀ ਵੀ ਲੋਕ ਆਪਣੇ ਆਪ ਨੂੰ ਸੈਲਫ ਡਿਪੋਰਟ ਕਰ ਲੈਣ। ਜਿਮ ਫਰਾਂਸਿਸ ਇੱਕ ਕੰਜ਼ਿਊਮਰ ਲਾਇਰ ਹੈਗਾ, ਉਹਨਾਂ ਨੇ ਸੋਸ਼ਲ ਸਿਕਿਉਰਿਟੀ ਆਫਿਸ ਨੂੰ ਸੂ ਵੀ ਕੀਤਾ ਹੈਗਾ ਵੀ ਇਹ ਜੋ ਤੁਸੀਂ ਕਰ ਰਹੇ ਆ ਇਹ ਟੋਟਲੀ ਉਲਟ ਹੈਗਾ ਆ। ਸੋ ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਕਈ ਲੋਕਾਂ ਨੇ ਸੂ ਕੀਤਾ ਹੈਗਾ, ਪਰ ਅਲਟੀਮੇਟਲੀ ਡੋਜ ਦੇ ਇਸ ਹਾਈ ਲੈਵਲ ਜਿਹੜਾ ਇੱਕ ਆਫੀਸ਼ੀਅਲ ਸੀ ਉਸ ਨੂੰ ਬੜੀ ਹੀ ਧੱਕੇ ਦੇ ਨਾਲ ਉਹਦੇ ਆਫਿਸ ਦੇ ਵਿੱਚੋਂ ਕੱਢ ਕੇ ਬਾਹਰ ਮਾਰਿਆ। ਜੀ ਬਿਲਕੁਲ। ਅਰਜਨ ਸਿੰਘ ਜੀ, ਇੱਥੇ ਇੱਕ ਆਪਾਂ ਬ੍ਰੇਕ ਜਿਹੜੀ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਇਕੋਨਮੀ ਦੇ ਨਾਲ ਤੇ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਜਿਹੜੀਆਂ ਕੁਝ ਖਬਰਾਂ ਆ ਉਹ ਤੁਹਾਡੇ ਨਾਲ ਪੇਸ਼ ਕਰਦੇ ਹਾਂ। ਜੁੜੇ ਰਹੋ ਇਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਟਰੰਪ ਟੈਰਿਫ ਨੂੰ ਲੈ ਕੇ ਕੀ ਲੇਟੈਸਟ ਅਪਡੇਟ ਆ ਰਹੀ ਆ, ਤੇ ਨਾਲ ਦੇ ਨਾਲ ਜਿਹੜੇ ਇਮੀਗ੍ਰੇਸ਼ਨ ਨੂੰ ਲੈ ਕੇ ਕੀ ਲੇਟੈਸਟ ਚੱਲ ਰਿਹਾ ਆ, ਉਹਦੇ ਬਾਰੇ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਾਂਗੇ। ਮਿਲਦੇ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बारी फिर आप सबका स्वागत है जी। प्रोग्राम चल रहा है जी इस टाइम अपडेट अमेरिका। हरजोत सिंह जी, जी आਇਆਂ ਨੂੰ स्वागत है, सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਕੁਝ ਟੈਰਿਫ ਦੇ ਨਾਲ ਸੰਬੰਧਿਤ ਖਬਰਾਂ ਤੇ ਫਿਰ ਕੁਝ ਇਮੀਗ੍ਰੇਸ਼ਨ ਦੀਆਂ ਖਬਰਾਂ ਆਪਾਂ ਆਪਣੇ ਸਰੋਤਿਆਂ ਦਰਸ਼ਕਾਂ ਦੇ ਨਾਲ ਸ਼ੇਅਰ ਜਿਹੜੀ ਉਹ ਕਰਦੇ ਆ। ਰਾਸ਼ਟਰਪਤੀ ਟਰੰਪ ਦੇ ਨਾਲ ਕੰਮ ਕਰਨ ਵਾਲੇ ਜਿਹੜੇ ਇਕਨੋਮਿਕ ਕਾਉਂਸਲ ਦੇ ਡਾਇਰੈਕਟਰ, ਨੈਸ਼ਨਲ ਇਕਨੋਮਿਕ ਕਾਉਂਸਲ ਦੇ ਡਾਇਰੈਕਟਰ ਕੈਵਿਨ ਹੈਸਟ, ਉਹਨਾਂ ਨੇ ਕਿਹਾ ਵੀ ਯੂਐਸ ਨੂੰ ਇਹਨਾਂ ਟੈਰਿਫ ਜਿਹੜੇ ਲਾ ਕੇ ਹਟਾਉਣ ਤੋਂ ਬਾਅਦ ਦੇ ਵਿੱਚ ਬਹੁਤ ਤਗੜੀਆਂ ਤੇ ਬਹੁਤ ਵਧੀਆ ਜਿਹੜੀਆਂ ਟੈਰਿਫ ਡੀਲਸ ਆਫਰ ਹੋਈਆਂ ਆ। ਤੇ ਉਹਨਾਂ ਨੇ ਕਿਹਾ ਵੀ ਰਿਸੈਸ਼ਨ ਬਿਲਕੁਲ ਵੀ ਜਿਹੜਾ ਉਹ ਨਹੀਂ ਆ ਰਿਹਾ ਹੈਗਾ, ਸੋ ਤੁਹਾਨੂੰ ਕਹਿੰਦੇ ਵੀ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈਗੀ। ਨਾਲ ਹੀ ਇਨਸਾਈਡਰ ਟ੍ਰੇਡਿੰਗ ਦੇ ਉੱਤੇ ਉਹਨਾਂ ਨੂੰ ਜਦ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਵੀ ਕਿਸੇ ਤਰੀਕੇ ਦੀ ਇਨਸਾਈਡਰ ਟ੍ਰੇਡਿੰਗ ਉੱਥੇ ਨਹੀਂ ਵਾਪਰੀ ਹੈਗੀ, ਜਦਕਿ ਜਿਹੜੇ ਵਿਰੋਧੀ ਪਾਰਟੀ ਵਾਲੇ ਡੈਮੋਕ੍ਰੇਟਸ ਆ ਉਹ ਇਸ ਦੇ ਬਾਬਤ ਇਨਵੈਸਟੀਗੇਸ਼ਨ ਦੀ ਮੰਗ ਬਾਰ-ਬਾਰ ਚੁੱਕ ਰਹੇ ਆ ਵੀ ਜਿਹੜੀ ਸਟਾਕ ਮਾਰਕੀਟ ਦੀ ਐਕਟੀਵਿਟੀ ਹੋਈ ਆ, ਖਾਸ ਕਰਕੇ ਰੈਸੀਪ੍ਰੋਕਲ ਟੈਰਿਫਸ ਨੂੰ ਲੈ ਕੇ ਜਦੋਂ ਚਾਈਨਾ ਨੂੰ ਛੱਡ ਕੇ ਬਾਕੀ ਸਾਰਿਆਂ ਤੋਂ ਹਟਾ ਦਿੱਤਾ ਗਿਆ ਸੀ, ਉਦੋਂ ਬਹੁਤ ਜ਼ਿਆਦਾ ਜਿਹੜੀ ਮਾਰਕੀਟ ਆ ਉਹ ਉਛਲੀ ਸੀਗੀ। ਸੋ ਜਿਹੜੇ ਕੈਵਿਨ ਹੈਸਟ ਆ ਉਹਨਾਂ ਨੇ ਕਿਹਾ ਵੀ ਮੋਰ ਦੈਨ 10 ਕੰਟਰੀਜ਼ ਨੇ ਬਹੁਤ ਨਵੀਆਂ ਜਿਹੜੀਆਂ ਡੀਲਸ ਆ ਉਹ ਟੈਰਿਫ ਨੂੰ ਲੈ ਕੇ ਬਣਾ ਲਈਆਂ ਹੈਗੀਆਂ ਆ। ਸੋ ਉਧਰ ਯੂਰਪੀਅਨ ਯੂਨੀਅਨ ਨੇ ਹਰਜੋਤ ਸਿੰਘ ਜੀ 12 ਜੁਲਾਈ ਤੱਕ ਅਮਰੀਕਾ ਦੇ ਉਤਪਾਦ ਦੇ ਉੱਤੇ ਕਿਸੇ ਹੋਰ ਨਵੇਂ ਟੈਰਿਫ ਲਾਉਣ ਦੇ ਉੱਤੇ ਰੋਕ ਲਗਾ ਦਿੱਤੀ ਹੈਗੀ ਆ। ਫੌਕਸ ਬਿਜ਼ਨਸ ਦੇ ਨਾਲ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਇਹ ਕਿਹਾ ਵੀ ਜੋ ਕਿ ਅਮਰੀਕਾ ਦੇ ਵਿੱਚ ਚਰਚਾ ਚੱਲ ਰਹੀ ਹੈ 2025 ਦੇ ਵਿੱਚ ਰਿਸੈਸ਼ਨ ਆਉਣ ਦੀ, ਉਹ ਕਹਿੰਦੇ ਵੀ 100% ਨਾਟ, ਵੀ ਇਦਾਂ ਦਾ ਕੁਝ ਵੀ ਨਹੀਂ ਵਾਪਰੇਗਾ। ਯੂਐਸ ਟ੍ਰੇਡ ਰਿਪਰੈਜ਼ੈਂਟੇਟਿਵ ਜੈਮਿਸਨ ਗਰੀਰ ਤੇ ਕਾਮਰਸ ਸੈਕਟਰੀ ਹਾਵਰਡ ਲੁਟਨਿਕ, ਉਹ ਕਹਿੰਦੇ ਵੀ ਇਸ ਟਾਈਮ ਵੱਖ-ਵੱਖ ਮੁਲਕਾਂ ਦੇ ਨਾਲ ਜਿਹੜੇ ਟ੍ਰੇਡ ਪੈਕਟਸ ਆ ਉਹਨਾਂ ਦੇ ਆਫਰਸ ਨੂੰ ਦੇਖ ਰਹੇ ਆ ਤੇ ਉਹ ਉਹਨਾਂ ਦੇ ਉੱਤੇ ਜਿਹੜੇ ਇਵੈਂਚੁਅਲੀ ਜਿਹੜੇ ਫੈਸਲੇ ਲਏ ਜਾਣਗੇ। ਇੱਕ ਕੁਐਸਚਨ ਕਹਿੰਦੇ ਵੀ ਇਹ ਹੈਗਾ ਆ ਵੀ ਆਪਣਾ ਜਿਹੜਾ ਦਿਮਾਗ ਆ ਉਸ ਨੂੰ ਆਪਾਂ ਓਪਨ ਰੱਖੀਏ, ਆਪਣੀ ਮਾਈਂਡ ਦੇ ਵਿੱਚ ਜਿੱਦਾਂ ਜਿੱਦਾਂ ਸਮਾਂ ਕਹਿੰਦਾ ਬੀਤੇਗਾ ਤੇ ਉਸ ਤਰੀਕੇ ਦੇ ਨਾਲ ਇਹ ਜਿਹੜੇ ਬੰਡਲ ਆਫਰਸ ਆ ਰਹੇ ਆ ਉਹਨਾਂ ਦੇ ਬਾਰੇ ਅਸੀਂ ਜਿਹੜੀਆਂ ਤੁਹਾਨੂੰ ਜਾਣਕਾਰੀਆਂ ਦਿੰਦੇ ਜਾਵਾਂਗੇ। ਯੂਐਸ ਜੌਬ ਰਿਪੋਰਟ ਦੇ ਬਾਰੇ ਉਹਨਾਂ ਨੇ ਕਿਹਾ ਵੀ ਉਹ ਬਹੁਤ ਵਧੀਆ ਜਿਹੜੀ ਉਹ ਚੱਲ ਰਹੀ ਆ, ਤੇ ਉਹ ਕਹਿੰਦੇ ਵੀ ਐਵਰੀਥਿੰਗ ਇਜ਼ ਗੋਇੰਗ ਥਰੂ ਦਾ ਰੂਫ। ਸੋ ਕਹਿੰਦੇ ਵੀ ਲੋਕਾਂ ਨੂੰ ਬਹੁਤੇ ਜਿਹੜੇ ਫਿਊਚਰ ਟੈਰਿਫਸ ਆ ਉਸ ਦੇ ਬਾਰੇ ਚਿੰਤਾ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਆ। ਸੋ ਲੋਕਾਂ ਨੂੰ ਧਰਵਾਸ ਦੇਣ ਦੀ, ਭਰੋਸਾ ਦਿਵਾਉਣ ਦੀ ਜਿਹੜੇ ਰਾਸ਼ਟਰਪਤੀ ਟਰੰਪ ਦੇ ਇਕਨੋਮਿਕ ਕਾਉਂਸਲ ਦੇ ਡਾਇਰੈਕਟਰ ਕੈਵਿਨ ਹੈਸਟ ਆ ਉਹਨਾਂ ਨੇ ਇਦਾਂ ਦੇ ਜਿਹੜੇ ਜਾਣਕਾਰੀ ਬਿਆਨ ਆ ਉਹ ਦਿੱਤੇ ਹੈਗੇ ਆ ਜੀ। ਇਸੇ ਤਰ੍ਹਾਂ ਜੇ ਇਕਨੋਮੀ ਦੇ ਸੰਬੰਧ ਦੇ ਵਿੱਚ ਗੱਲ ਕਰਦੇ ਜਾਈਏ, ਇੱਕ ਬਿਲੀਨੀਅਰ ਰੇ ਡੈਲੀਓ ਆ, ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਜਿਹੜਾ ਟੈਰਿਫ ਵਾਰ ਆ ਇਹਦੇ ਨਾਲ ਰਿਸੈਸ਼ਨ ਤਾਂ ਇੱਕ ਪਾਸੇ ਛੱਡੋ, ਉਹਦੇ ਨਾਲੋਂ ਵੀ ਜਿਹੜਾ ਵਰਸ ਆ ਉਹ ਹੋ ਸਕਦਾ ਹੈਗਾ ਆ। ਬਿਲੀਨੀਅਰ ਰੇ ਡਾਲੀਓ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਵੀ ਅਸੀਂ ਆਲਰੇਡੀ ਕਲੋਜ਼ ਟੂ ਰਿਸੈਸ਼ਨ ਹੈਗੇ ਆ। ਬ੍ਰਿਜ ਵਾਟਰ ਐਸੋਸੀਏਟਸ ਦੁਨੀਆ ਦਾ ਸਭ ਤੋਂ ਵੱਡਾ ਹੈਜ ਫੰਡ ਆ, ਉਸ ਦੇ ਫਾਊਂਡਰ ਹੈਗੇ ਆ। ਇਹਨਾਂ ਨੇ ਮੀਟ ਦਾ ਪ੍ਰੈਸ ਪ੍ਰੋਗਰਾਮ ਜੋ ਕੱਲ ਸੀਗਾ ਐਤਵਾਰ ਨੂੰ, ਉਹਦੇ ਵਿੱਚ NBC ਨੂੰ ਦੱਸਿਆ ਹੈਗਾ। ਕਹਿੰਦੇ ਵੀ ਜੇ ਚੱਜ ਦੇ ਨਾਲ ਹੈਂਡਲ ਨਾ ਕੀਤਾ ਗਿਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ, ਵਰਸ ਦੈਨ ਰਿਸੈਸ਼ਨ ਹੋਊਗਾ। ਡੈਲੀਓ ਉਹਨਾਂ ਨੇ 2008 ਦੇ ਵਿੱਚ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ ਉਹ ਪ੍ਰੈਡਿਕਟ ਕੀਤਾ ਸੀ। ਸੋ ਬਿਲਕੁਲ, ਸੋ ਵਾਲ ਸਟਰੀਟ ਜਰਨਲ, ਵਾਲ ਸਟਰੀਟ ਬੈਂਕਸ ਉਹ ਬਹੁਤ ਜ਼ਿਆਦਾ ਜਿਹੜਾ ਆ ਉਹਨਾਂ ਨੂੰ ਵਾਚ ਕਰਦੀ ਹੈਗੀ ਆ। ਕਹਿੰਦੇ ਵੀ ਜੇ ਤੁਸੀਂ ਟੈਰਿਫਸ ਨੂੰ ਲੈ ਲਓ, ਡੈਪਟ ਨੂੰ ਲੈ ਲਓ, ਜਾਂ ਜਿਹੜੀਆਂ ਰਾਈਜ਼ਿੰਗ ਪਾਵਰਸ ਹੈਗੀਆਂ ਉਹ ਐਗਜ਼ਿਸਟਿੰਗ ਪਾਵਰ ਨੂੰ ਚੈਲੰਜ ਕਰ ਰਹੀਆਂ, ਜਿਸ ਤਰ੍ਹਾਂ ਮੰਨ ਲਓ ਵੀ ਚਾਈਨਾ ਜਾਂ ਹੋਰ, ਸੋ ਇਹ ਸਾਰੇ ਜੇ ਫੈਕਟਰਸ ਨੂੰ ਤੁਸੀਂ ਕਾਊਂਟ ਕਰੋ ਤਾਂ ਸਿਸਟਮ ਕਹਿੰਦੇ ਪਈ ਵੈਰੀ ਵੈਰੀ ਡਿਸਟਰਪਟਿਵ ਹੈਗਾ। ਸੋ ਡੈਲੀਓ ਨੇ ਕਿਹਾ ਆ ਵੀ ਸਟੇਬਲ ਵੇ ਕਿਸ ਤਰ੍ਹਾਂ ਕਰਨਾ ਆ ਟੈਰਿਫ ਨੂੰ ਲੈ ਕੇ, ਜਾਂ ਕੈਓਟਿਕ ਵੇ ਕਿਸ ਤਰ੍ਹਾਂ ਜੋ ਚੱਲ ਰਿਹਾ ਹੈਗਾ। ਪਿਛਲੇ ਹਫ਼ਤੇ ਆਪਾਂ ਦੇਖਿਆ ਮਾਰਕੀਟ ਇੱਕਦਮ ਥੱਲੇ ਡਿੱਗ ਰਹੀ, ਇੱਕਦਮ ਉੱਪਰ ਜਾ ਰਹੀ ਹੈਗੀ ਆ। ਸੋ ਇਹ ਗੁੱਡ ਸਾਈਨ ਨਹੀਂ ਹੈਗੇ।
ਟਰੰਪ ਉਹਨਾਂ ਨੇ 90 ਦਿਨਾਂ ਦਾ ਪੌਜ਼ ਕਰ ਦਿੱਤਾ ਹੈ ਰੈਸਿਪਰੋਕਲ ਟੈਰਿਫ ਦੇ ਉੱਤੇ, ਪਰ ਚਾਈਨਾ ਦੇ ਉੱਤੇ 145% ਲਾਇਆ ਆ। ਪਰ ਚਾਈਨੀਜ਼ ਹੁਣ ਇਲੈਕਟ੍ਰੋਨਿਕ ਗੁੱਡਸ ਦੇ ਉੱਤੇ, ਖਾਸ ਕਰਕੇ ਸਮਾਰਟਫੋਨਸ, ਕੰਪਿਊਟਰ ਮੋਨੀਟਰਸ, ਉਹਨਾਂ ਨੂੰ ਐਗਜ਼ੈਂਪਟ ਕੀਤਾ ਗਿਆ ਹੈਗਾ। ਤੇ ਇਹ ਯੂਐਸ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਨੇ ਆਪਣੇ ਜਿਹੜਾ ਵੈਬਸਾਈਟ ਆ ਉਹਦੇ ਉੱਤੇ ਵੀ ਪੋਸਟ ਕੀਤਾ ਹੈਗਾ। ਜੀ ਤੇ ਕਹਿੰਦੇ ਭਈ ਹਜੇ ਵੀ ਇਹਨਾਂ ਕਈ ਚੀਜ਼ਾਂ ਦੇ ਉੱਤੇ 20% ਤੋਂ ਵੱਧ ਜੇ ਲੇਵੀ ਆ ਉਹ ਇੰਪੋਜ਼ ਕੀਤੀ ਗਈ ਹੈਗੀ ਆ, ਜੋ ਚਾਈਨਾ ਦੀ ਹੈਗੀ ਆ। ਗੋਲਡਮੈਨ ਸੈਕਸ ਦੇ ਇਕਨੋਮਿਸਟ ਜੋ ਆ ਉਹ 45% ਚਾਂਸ ਕਹਿੰਦੇ ਰਿਸੈਸ਼ਨ ਦੇ ਹੈਗੇ ਆ, ਐਕਸਪੈਕਟ ਕਰ ਰਹੇ ਆ ਆਉਣ ਵਾਲੇ 12 ਮਹੀਨਿਆਂ ਦੇ ਵਿੱਚ। ਤੇ ਕਹਿੰਦੇ ਵੀ ਹੋ ਸਕਦਾ ਜਿਹੜਾ 90 ਦਿਨਾਂ ਦਾ ਪੌਜ਼ ਪਾਇਆ ਉਹ ਥੋੜਾ ਜਿਹਾ ਹੈਲਪ ਕਰੇ। ਡੈਲੀਓ ਜੋ ਆ ਉਹਦੀ ਨੈਟ ਵਰਥ $16 ਬਿਲੀਅਨ ਹੈਗੀ ਆ, ਬਲੂਮਬਰਗ ਦੇ ਜੋ ਬਿਲੀਅਨੇਅਰ ਇੰਡੈਕਸ ਹੈਗਾ ਆ। ਸੋ ਇਹ ਜੋ ਬਿਲੀਅਨੇਅਰ ਰੇ ਡੈਲੀਓ ਆ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਇਹ ਉਹੀ ਬੰਦਾ ਆ ਜਿਹਨ 2008 ਦੇ ਵਿੱਚ ਜਦੋਂ ਰਿਸੈਸ਼ਨ ਆਇਆ ਸੀ ਉਸ ਨੂੰ ਪ੍ਰੈਡਿਕਟ ਕੀਤਾ ਸੀ। ਜੀ ਫੈਡ ਦਾ ਇੱਕ ਸਰਵੇ ਆ ਉਹ ਇਹ ਪੇਸ਼ ਕਰ ਰਿਹਾ ਵੀ ਜਿਹੜੀ ਏਮਪਲੋਇਮੈਂਟ ਦਾ ਆਊਟਲੁੱਕ ਆ ਉਹ ਕਹਿੰਦੇ ਵੀ ਕਾਫੀ ਮੰਦਾ ਆ ਰਿਹਾ ਆ। ਕਹਿੰਦੇ ਵੀ ਕੋਵਿਡ-19 ਪੈਂਡੈਮਿਕ ਤੋਂ ਬਾਅਦ ਦੇ ਵਿੱਚ ਇਹ ਵਰਸਟ ਦੇਖਿਆ ਗਿਆ ਆ। ਰਿਸਪੋਂਡੈਂਟਸ ਇੱਕ ਸਰਵੇ ਦੇ ਵਿੱਚ ਨਿਊਯਾਰਕ ਫੈਡਰਲ ਰਿਜ਼ਰਵ ਕੰਜ਼ਿਊਮਰ ਸਰਵੇ ਜੋ ਉਹਨਾਂ ਨੇ ਅੱਜ ਰਿਲੀਜ਼ ਕੀਤਾ ਆ, 44% ਜਿਹੜੀ ਮੀਨ ਪ੍ਰੋਬੇਬਿਲਿਟੀ ਦੇਖੀ ਗਈ ਆ ਵੀ ਅਨਇੰਪਲੋਇਮੈਂਟ ਉਹ ਪਹਿਲਾਂ ਦੇ ਨਾਲੋਂ ਜਿਹੜੀ ਉਹ ਵਧੇਗੀ। ਸੋ ਲੋਕਾਂ ਨੂੰ ਕਿਤੇ ਨਾ ਕਿਤੇ ਅੰਦਰ ਖਾਤੇ ਡਰ ਇਸ ਬਾਬਤ ਲੱਗ ਰਿਹਾ ਆ। ਪਰ ਜਿੱਦਾਂ ਆਪਾਂ ਹੁਣੇ ਹੈਸਟ ਦੀ ਗੱਲ ਕਰਕੇ ਹਟੇ ਆ, ਉਹਨਾਂ ਨੇ ਤਾਂ ਪੋਲੀਆਂ ਜਿਹੜੀਆਂ ਗੱਲਾਂ ਛੱਡੀਆਂ ਆ, ਕਹਿੰਦੇ ਵੀ ਡਰਨ ਵਾਲੀ ਤਾਂ ਕੋਈ ਚਿੰਤਾ ਵਾਲੀ ਕੋਈ ਗੱਲ ਹੀ ਜਿਹੜੀ ਉਹ ਨਹੀਂ ਹੈਗੀ। ਉਧਰ ਐਨਵੀਡੀਆ ਨੇ ਇਹ ਐਲਾਨ ਕੀਤਾ ਵੀ ਉਹ ਜਿਹੜੇ AI ਸੁਪਰ ਕੰਡਕਟਰਸ ਆ ਉਹਨਾਂ ਨੂੰ ਟੈਕਸਸ ਦੇ ਵਿੱਚ ਮਾਸ ਪ੍ਰੋਡਿਊਸ ਕਰੇਗਾ। ਜਿਹੜੀ $500 ਬਿਲੀਅਨ ਦੀ ਇਨਵੈਸਟਮੈਂਟ ਉਹਨਾਂ ਨੇ ਯੂਐਸ ਦੇ ਵਿੱਚ ਐਲਾਨੀ ਆ ਉਸ ਦੇ ਤਹਿਤ। ਕਹਿੰਦੇ ਵੀ ਬਲੈਕਵੈਲ AI ਚਿਪਸ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਆ ਉਹ ਫੀਨਿਕਸ ਦੇ ਵਿੱਚ ਜਿਹੜਾ ਤਾਈਵਾਨ ਸੁਪਰ ਕੰਡਕਟਰ ਦੇ ਪਲਾਂਟ ਆ ਉੱਥੇ ਆਲਰੇਡੀ ਸ਼ੁਰੂ ਹੋ ਚੁੱਕੀ ਹੈਗੀ ਆ। ਇਹ ਕਹਿੰਦੇ ਵੀ ਖਬਰ ਉਸ ਟਾਈਮ ਦੇ ਉੱਤੇ ਆਈ ਹੈ ਜਦੋਂ ਰਾਸ਼ਟਰਪਤੀ ਟਰੰਪ ਨੇ ਰੈਸੀਪ੍ਰੋਕਲ ਟੈਰਿਫ ਕਾਫੀ ਜ਼ਿਆਦਾ ਮੁਲਕਾਂ ਦੇ ਉੱਤੇ ਲਗਾਇਆ ਸੀਗਾ ਤੇ ਫਿਰ ਇਵੈਂਚੁਅਲੀ ਉਹਨਾਂ ਨੇ ਥੋੜੇ ਬਹੁਤੇ ਹਟਾ ਦਿੱਤੇ ਸੀਗੇ। ਪਰ ਐਨਵੀਡੀਆ ਹੁਣ ਆਪਣੇ AI ਸੁਪਰ ਕੰਡਕਟਰਸ ਆ ਉਹ ਯੂਐਸ ਦੇ ਵਿੱਚ ਪਹਿਲੀ ਵਾਰ ਪੂਰੇ ਦੇ ਪੂਰੇ ਜਿਹੜੇ ਆ ਉਹ ਯੂਐਸ ਦੇ ਵਿੱਚ ਬਣਾਉਣ ਜਾ ਰਹੀ ਹੈਗੀ ਆ। ਉਧਰ ਜਿਹੜਾ ਹਰਜੋਤ ਸਿੰਘ ਜੀ ਟੈਰਿਫਸ ਨੂੰ ਲੈ ਕੇ ਚਾਈਨਾ ਇਸ ਟਾਈਮ ਵੀਅਤਨਾਮ ਨੂੰ ਆਪਣੇ ਨਾਲ ਮਿਲਾਉਣ ਦੀ ਕੋਸ਼ਿਸ਼ ਦੇ ਵਿੱਚ ਫਿਰਾਕ ਦੇ ਵਿੱਚ ਲੱਗਿਆ ਆ। ਜਿਹੜਾ ਚੀਨੀ ਰਾਸ਼ਟਰਪਤੀ ਜਿਹੜਾ ਸ਼ੀ ਜਿਨਪਿੰਗ ਆ ਉਸਨੇ ਅੱਜ ਵੀਅਤਨਾਮ ਨੂੰ ਕਿਹਾ ਵੀ ਆਪਾਂ ਦੋਨੋਂ ਜਾਣੇ ਮਿਲ ਕੇ ਜਿਹੜਾ ਬੁਲਿੰਗ ਚੱਲ ਰਹੀ ਆ ਅਮਰੀਕਾ ਦੇ ਦੁਆਰਾ ਉਸ ਦੇ ਉਲਟ ਖੜੇ ਜਿਹੜੇ ਉਹ ਹੋਈਏ। ਯੂਐਸ ਦੇ ਟੈਰਿਫ ਦੇ ਵਿੱਚ ਇਸ ਟਾਈਮ ਸਭ ਤੋਂ ਵੱਡਾ ਜਿਹੜਾ ਨੁਕਸਾਨ ਜਾਂ ਸਭ ਤੋਂ ਵੱਡਾ ਜਿਹੜਾ ਪੇਚਾ ਆ ਉਹ ਚੀਨ ਦੇ ਨਾਲ ਅਮਰੀਕਾ ਦਾ ਪਿਆ ਹੈਗਾ ਆ। ਉਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਹੁਣ ਗਵਾਂਢੀ ਹੋਣ ਦੇ ਨਾਤੇ ਮਜ਼ਬੂਤੀ ਜਿਹੜੀ ਆ ਉਹ ਪ੍ਰਦਾਨ ਜਿਹੜੀ ਉਹ ਕਰਾਵਾਂਗੇ। ਵੀ ਦੱਸਦੇ ਜਾਈਏ ਵੀ ਚੀਨ ਤੇ ਵੀਅਤਨਾਮ ਦਾ ਹੋਰ ਪਾਣੀਆਂ ਨੂੰ, ਦਰਿਆਵਾਂ ਨੂੰ ਲੈ ਕੇ, ਉਹਨਾਂ ਦੀ ਸਪੇਸ ਨੂੰ ਲੈ ਕੇ ਵੱਖੋ ਵੱਖਰੇ ਜਿਹੜੇ ਮਸਲੇ ਆ ਉਹ ਨਾਲ ਦੇ ਨਾਲ ਜਿਹੜੇ ਉਹ ਚੱਲ ਰਹੇ ਆ। ਪਰ ਅਮਰੀਕਾ ਦੇ ਨਾਲ ਆਪਣੇ ਜਿਹੜੇ ਸਾਥੀ ਆ ਉਹ ਇਕੱਠੇ ਕਰਨ ਦੀ ਇਸ ਟਾਈਮ ਚੀਨ ਜਿਹੜੀ ਉਹ ਕੋਸ਼ਿਸ਼ ਦੇ ਵਿੱਚ ਆ। ਵੀਅਤਨਾਮ ਨੂੰ ਜਿਹੜਾ ਉਹ ਆਪਣੇ ਨਾਲ ਮਿਲਾਉਣ ਦੇ ਚੱਕਰ ਦੇ ਵਿੱਚ ਚੱਲ ਰਿਹਾ ਹੈਗਾ ਆ। ਹੁਣ ਕੁਝ ਕੁ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆਪਾਂ ਖਬਰਾਂ ਸਾਂਝੀਆਂ ਕਰੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਪਿਛਲੇ ਵੀਕਐਂਡ ਦੇ ਦੌਰਾਨ ਇੱਕ ਜੋ ਮੈਮੋਰੈਂਡਮ ਆ ਉਹ ਸਾਈਨ ਕੀਤਾ ਹੈਗਾ, ਜਿਹਦੇ ਮੁਤਾਬਕ ਯੂਐਸ ਦੀ ਜਿਹੜੀ ਮਿਲਟਰੀ ਆ ਉਹ ਫੈਡਰਲ ਲੈਂਡ ਜੋ ਸਦਰਨ ਬਾਰਡਰ ਦੇ ਨਾਲ ਹੈਗੀ ਆ ਉਹਦੇ ਉੱਤੇ ਮਿਲਟਰੀ ਕੰਟਰੋਲ ਕਰੂਗੀ। ਸੋ ਵਾਸ਼ਿੰਗਟਨ ਪੋਸਟ ਨੇ ਪਿਛਲੇ ਮਹੀਨੇ ਵੀ ਇਹ ਰਿਪੋਰਟ ਕੀਤਾ ਸੀ ਵੀ ਪੋਟੈਂਸ਼ੀਅਲੀ ਯੂਐਸ ਮਿਲਟਰੀ ਡਾਇਰੈਕਟ ਕੰਟੈਕਟ ਵਿਦ ਮਾਈਗ੍ਰੈਂਟਸ ਹੋਊਗੀ ਆਉਣ ਵਾਲੇ ਸਮੇਂ 'ਚ। ਇਹ ਬਿਲਕੁਲ ਜੋ ਮੈਮੋ ਉਹਨਾਂ ਨੇ ਡਾਇਰੈਕਟ ਕੀਤਾ ਆ ਇੰਟੀਰੀਅਰ ਡਿਪਾਰਟਮੈਂਟ ਨੂੰ, ਉਹ ਤੋਂ ਇਹ ਕੁਝ ਲੱਗ ਰਿਹਾ ਆ। ਸੋ ਜਦੋਂ ਮਿਲਟਰੀ ਬਫਰ ਜ਼ੋਨ ਬਣਾਇਆ ਜਾਊਗਾ, ਬਣੇ ਗਿਆ ਕਿਉਂਕਿ ਉਹਨਾਂ ਨੇ ਆਲਰੇਡੀ ਐਗਜ਼ੀਕਿਊਟਿਵ ਆਰਡਰ ਜਾਰੀ ਕਰ ਦਿੱਤਾ ਆ, ਉਹਦੇ ਮੁਤਾਬਕ ਯੂਐਸ ਮੈਕਸੀਕੋ ਬਾਰਡਰ ਜੋ ਐਰੀਜ਼ੋਨਾ, ਕੈਲੀਫੋਰਨੀਆ ਤੇ ਨਿਊ ਮੈਕਸੀਕੋ ਦੇ ਵਿੱਚ ਆ, ਜਿਹੜੇ ਵੀ ਨਵੇਂ ਮਾਈਗ੍ਰੈਂਟ ਜੇ ਕ੍ਰਾਸ ਹੋ ਕੇ ਆਉਂਦੇ ਆ ਉਹਨਾਂ ਨੂੰ ਮਿਲਟਰੀ ਬੇਸ ਦੇ ਵਿੱਚ ਲਿਜਾਇਆ ਜਾਊਗਾ, ਕਿਉਂਕਿ ਉਹ ਹੁਣ ਲੈਂਡ ਜਿਹੜੀ ਆ ਮਿਲਟਰੀ ਦੇ ਅੰਡਰ ਹੈਗੀ ਆ। ਉਹ ਤੋਂ ਬਾਅਦ ਫਿਰ ਉਹਨਾਂ ਦੀ ਮਰਜ਼ੀ ਹੋਊਗੀ ਕਿਸ ਟਾਈਮ ਦੇ ਉੱਤੇ ਉਹਨਾਂ ਨੇ ਯੂਐਸ ਬਾਰਡਰ ਪੈਟਰੋਲ ਏਜੰਟਸ ਨੂੰ ਉਹ ਲੋਕਾਂ ਨੂੰ ਦੇਣਾ ਹੈਗਾ ਆ।
ਨੈਸ਼ਨਲ ਤੇ ਮਿਲਟਰੀ ਐਕਸਪਰਟ ਜੋ ਆ ਉਹ ਇਹਦੇ ਬਾਬਤ ਕਈ ਕੰਸਰਨ ਵੀ ਹੈਗੇ ਆ। ਕਹਿੰਦੇ ਵੀ ਇੱਕ ਐਕਟ ਹੈਗਾ 1878 ਦਾ, ਪੋਜ਼ੀ ਕੋਮਿਟੇਟਿਸ ਐਕਟ, ਇਹ ਉਸ ਨੂੰ ਵਾਇਲੇਟ ਕਰਦਾ ਆ ਵੀ ਯੂਜ਼ਲੀ ਜਿਹੜੀ ਮਿਲਟਰੀ ਹੁੰਦੀ ਆ ਉਹ ਡੋਮੈਸਟਿਕ ਲਾ ਐਨਫੋਰਸਮੈਂਟ ਨੂੰ ਯੂਜ਼ ਨਹੀਂ ਕੀਤੀ ਜਾਂਦੀ ਹੈਗੀ। ਪਰ ਟਰੰਪ ਉਹਨਾਂ ਨੇ ਹੁਣ ਆਲਰੇਡੀ ਸਾਈਨ ਕਰ ਦਿੱਤਾ ਐਗਜ਼ੀਕਿਊਟਿਵ ਆਰਡਰ। ਸੋ ਇਹਦੇ ਨਾਲ ਕਹਿੰਦੇ ਡਿਪਾਰਟਮੈਂਟ ਆਫ ਡਿਫੈਂਸ, ਇੰਟੀਰੀਅਰ, ਐਗਰੀਕਲਚਰ ਤੇ ਹੋਮਲੈਂਡ ਸਿਕਿਉਰਿਟੀ, ਚਾਰੇ ਡਿਪਾਰਟਮੈਂਟਾਂ ਨੂੰ ਇਹ ਡਾਇਰੈਕਟ ਕੀਤਾ ਗਿਆ ਹੈਗਾ। ਜੀ, ਬਿਲਕੁਲ। ਸੋ ਇਮੀਗ੍ਰੇਸ਼ਨ ਦੇ ਬਾਬਤ ਹਰਜੋਤ ਸਿੰਘ ਜੀ, ਅੱਜ ਜਿਹੜੇ ਅਲ ਸਲਵਾਡੋਰ ਦਾ ਰਾਸ਼ਟਰਪਤੀ ਆ ਨਯੀਬ ਬੁਕੇਲੇ, ਉਹ ਓਵਲ ਆਫਿਸ ਦੇ ਵਿੱਚ ਅਮਰੀਕਾ ਦੇ ਵਿੱਚ ਪਹੁੰਚਿਆ ਹੈ। ਰਾਸ਼ਟਰਪਤੀ ਟਰੰਪ ਦੇ ਨਾਲ ਉਹ ਗੱਲਬਾਤ ਜਿਹੜੀ ਉਹ ਕਰ ਰਹੇ ਆ। ਉਹਨਾਂ ਨੂੰ ਜਦ ਇਹ ਪੁੱਛਿਆ ਗਿਆ ਵੀ ਭਾਈ ਜਿਹੜਾ ਤੁਹਾਡੇ ਇੱਥੇ ਕਿਲਮਰ ਅਬਰੀਗੋ ਗਾਰਸੀਆ ਘੱਲਿਆ ਆ ਅਮਰੀਕਾ ਨੇ, ਗਲਤੀ ਦੇ ਨਾਲ ਅਮਰੀਕਾ ਵਾਲੇ ਮੰਨਦੇ ਆ ਵੀ ਘੱਲ ਹੋ ਗਿਆ, ਉਹਨੂੰ ਤੁਸੀਂ ਵਾਪਸ ਲਿਆਉਂਗੇ? ਕਹਿੰਦਾ ਨਹੀਂ, ਮੈਂ ਕਿੱਦਾਂ ਲਿਆ ਸਕਦਾ, ਕਹਿੰਦਾ ਮੈਂ ਕਿਤੇ ਹੁਣ ਉਹਨੂੰ ਸਮਗਲ ਕਰਕੇ ਲਿਆਵਾਂ? ਕਹਿੰਦਾ ਵੀ ਹੁਣ ਜਸਟਿਸ ਡਿਪਾਰਟਮੈਂਟ ਨੇ ਫੈਡਰਲ ਜੱਜ ਨੂੰ ਕਹਿ ਤਾਂ ਦਿੱਤਾ ਆ ਵੀ ਉਹਨਾਂ ਨੂੰ ਕੋਈ ਰਿਕੁਆਇਰਮੈਂਟ ਨਹੀਂ ਆ ਬੰਦੇ ਨੂੰ ਵਾਪਸ ਲਿਆਉਣ ਦੇ ਲਈ, ਜੇ ਉਹਨਾਂ ਨੇ ਗਲਤ ਵੀ ਡਿਪੋਰਟ ਉਸ ਨੂੰ ਕਰ ਦਿੱਤਾ ਹੈਗਾ ਆ। ਸੋ 200 ਤੋਂ ਵੱਧ ਜਿਹੜੇ ਵੈਨੇਜ਼ੁਏਲੀਅਨਸ ਆ ਉਹਨਾਂ ਨੂੰ ਡਿਪੋਰਟ ਕਰਕੇ ਅਲ ਸਲਵਾਡੋਰ ਦੀ ਸਭ ਤੋਂ ਸਖਤ ਜਿਹੜੀ ਜੇਲ੍ਹ ਆ, ਮੈਗਾ ਪ੍ਰਿਜ਼ਨ ਆ, ਉੱਥੇ ਡੱਕਿਆ ਹੈਗਾ ਆ। ਸੋ ਰਾਸ਼ਟਰਪਤੀ ਟਰੰਪ ਜਿਹੜੇ ਆ ਇਸ ਮੌਕੇ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰ ਰਹੇ ਆ। ਸੋ ਉਧਰ ਟਰੰਪ ਐਡਮਿਨਿਸਟ੍ਰੇਸ਼ਨ ਨੇ ਵੀ ਕਹਿ ਦਿੱਤਾ ਆ, ਜਸਟਿਸ ਡਿਪਾਰਟਮੈਂਟ ਨੇ ਕਹਿ ਦਿੱਤਾ ਵੀ ਕਹਿੰਦੇ ਵੀ ਸਾਨੂੰ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਵੀ ਜਿਹੜਾ ਰੋਂਗਫੁਲੀ ਡਿਪੋਰਟ ਕੀਤਾ ਗਿਆ ਬੰਦਾ ਸੀ ਉਸ ਨੂੰ ਵਾਪਸ ਲਿਆਉਣ ਦੀ, ਜਦ ਕਿ ਸੁਪਰੀਮ ਕੋਰਟ ਦੀ ਰੂਲਿੰਗ ਰਿਕੁਆਇਰ ਕਰਦੀ ਆ, ਕਹਿੰਦੇ ਵੀ ਉਹ ਫੈਸਿਲਿਟੇਟ ਕਰੇ ਵੀ ਜਿਹੜੇ ਡੋਮੈਸਟਿਕ ਬੈਰੀਅਰਸ ਲੱਗੇ ਆ ਉਹਨਾਂ ਨੂੰ ਰਿਮੂਵ ਕਰੇ ਤਾਂ ਜੋ ਜਿਹੜੇ ਕਿਲਮਰ ਅਬਰੇਗੋ ਗਾਰਸੀਆ ਆ ਉਸ ਨੂੰ ਅਲ ਸਲਵਾਡੋਰ ਤੋਂ ਵਾਪਸ ਲਿਆਂਦਾ ਜਾ ਸਕੇ। ਸੋ ਇਸ ਵਰਡਿੰਗ ਦੇ ਵਿੱਚ ਹੀ ਇੱਕ ਤਾਂ ਪਹਿਲੋਂ ਬੰਦੇ ਨੂੰ ਜਿਹੜਾ ਆ ਉਹ ਗਲਤ ਉਹਨਾਂ ਨੇ ਉੱਥੇ ਘੱਲ ਦਿੱਤਾ, ਮੰਨਣ ਦੇ ਬਾਵਜੂਦ ਵੀ ਉਸ ਨੂੰ ਵਾਪਸ ਲਿਆਉਣ ਦੀ ਉਹਨਾਂ ਦੀ ਕੋਈ ਵੀ ਇਰਾਦਾ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਹੈਗਾ। ਤੇ ਇੱਥੇ ਆਪਣੇ ਜਿਹੜੇ ਕੁਝ ਲੋਕ ਆ ਉਹ ਸਾਨੂੰ ਕਹਿੰਦੇ ਰਹਿੰਦੇ ਆ ਵੀ ਤੁਸੀਂ ਇਦਾਂ ਦੀਆਂ ਖਬਰਾਂ ਕਿਉਂ ਕਰਦੇ ਆ, ਉਹ ਖਬਰਾਂ ਤੋਂ ਹੀ ਡਰੀ ਜਾਂਦੇ ਆ ਵੀ ਇਹਦੇ ਨਾਲ ਕੀ ਹੋ ਗਿਆ। ਹੁਣ ਭਾਈ ਡਰਨ ਵਾਲੀ ਗੱਲ ਤਾਂ ਆਹ ਬੰਦੇ ਦੇ ਨਾਲ ਹੋਈ ਆ, ਵਾਪਰਿਆ ਤਾਂ ਇਸ ਬੰਦੇ ਦੇ ਨਾਲ ਆ, ਗਾਰਸੀਆ ਦੇ ਨਾਲ ਆ, ਹੋਇਆ ਕੀ ਆ। ਸੋ ਜਦੋਂ ਇਹ ਬਾਰ-ਬਾਰ ਤੁਸੀਂ ਇਹ ਧਾਰਨਾ ਨਾ ਬਣਾਈ ਜਾਂਦੇ ਆ ਵੀ ਖੌਰੇ ਸਾਡੇ ਕਹਿਣ ਦੇ ਉੱਤੇ ਟਰੰਪ ਨੇ ਇਦਾਂ ਦੀਆਂ ਕਾਰਵਾਈਆਂ ਕਿਤੇ ਕਰਤੀਆਂ, ਜੋ ਹੋ ਰਿਹਾ ਅਸੀਂ ਤੁਹਾਨੂੰ ਦੱਸ ਰਹੇ ਆ। ਦੱਸਣ ਦਾ ਮਕਸਦ ਇਹ ਆ ਤੁਹਾਨੂੰ ਅਗਾਹ ਜਿਹੜਾ ਇੱਕ ਹਿਸਾਬ ਦੇ ਨਾਲ ਕੀਤਾ ਜਾਂਦਾ ਆ ਵੀ ਤੁਹਾਨੂੰ ਪਤਾ ਲੱਗ ਜੇ ਵੀ ਸਿਚੁਏਸ਼ਨ ਕਿੱਦਾਂ ਦੀ ਚੱਲ ਰਹੀ ਆ। ਹੁਣ ਇਹ ਪੂਰੀ ਨੈਸ਼ਨਲ ਨਿਊਜ਼ ਆ ਹਰਜੋਤ ਸਿੰਘ ਜੀ ਗਾਰਸੀਆ ਦੀ ਵੀ ਬੰਦਾ ਗਲਤ ਡਿਪੋਰਟ ਕੀਤਾ, ਗਲਤੀ ਉਹ ਮੰਨ ਗਏ। ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਕਿਹਾ ਵੀ ਬੰਦੇ ਨੂੰ ਲਿਆਉਣ ਦੇ ਲਈ ਤੁਸੀਂ ਉਪਰਾਲਾ ਕਰੋ, ਤੇ ਜਸਟਿਸ ਡਿਪਾਰਟਮੈਂਟ ਕਹਿੰਦਾ ਵੀ ਅਸੀਂ ਕਰਨਾ ਹੀ ਨਹੀਂ। ਅਲ ਸਲਵਾਡੋਰ ਦਾ ਰਾਸ਼ਟਰਪਤੀ ਇੱਥੇ ਆਇਆ, ਉਹਨੂੰ ਪੁੱਛ ਲਿਆ ਵੀ ਤੂੰ ਲਿਆਏਗਾ, ਕਹਿੰਦਾ ਵੀ ਮੈਂ ਸਮਗਲ ਕਰਕੇ ਲਿਆਵਾਂ। ਸਿੱਧਾ ਹੀ ਮੁੱਕਰੇ ਪਏ ਆ, ਮਰੇ ਤਾਂ ਮੁੱਕਰੇ ਦਾ ਕਹਿੰਦੇ ਕੋਈ ਅੰਤਰ ਨਹੀਂ ਹੁੰਦਾ। ਸੋ ਇਹ ਸਥਿਤੀ ਬਣ ਰਹੀ ਆ। ਏਦਾਂ ਨਾ ਹੋਵੇ ਵੀ ਆਪਣਾ ਕੋਈ ਬੰਦਾ ਇਹੋ ਜਿਹੀ ਚੀਜ਼ ਦੇ ਵਿੱਚ ਜਿਹੜਾ ਉਹ ਫਸ ਜਾਵੇ, ਫਿਰ ਕਹਿਣਾ ਵੀ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਹੁਣ ਤੁਹਾਨੂੰ ਦੱਸ ਰਹੇ ਆ ਵੀ ਇਦਾਂ ਦੀ ਸਥਿਤੀ ਜਿਹੜੀ ਬਣੀ ਪਈ ਆ। ਸੋ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਤੁਸੀਂ ਕੀ ਕਰਨਾ ਆ, ਡਾਕੂਮੈਂਟੇਸ਼ਨ ਪੂਰੀ ਕਰਨੀ ਆ ਜਾਂ ਇਹ ਕਹਿ ਕੇ ਸਾਰਨਾ ਆ ਵੀ ਹਾਏ ਹਾਏ ਇਹ ਤਾਂ ਜਿਹੜੀ ਖਬਰ ਬੜੀ ਇਦਾਂ ਦੀ ਆ, ਬੜਾ ਡਰ ਜਿਹਾ ਜਿਹੜਾ ਲੱਗਦਾ। ਡਰਨ ਵਾਲੀ ਇਹ ਚ ਕਿਹੜੀ ਗੱਲ ਆ, ਖਬਰ ਨੂੰ ਖਬਰ ਦੇ ਵਾਂਗੂ ਲਿਆ ਕਰੋ, ਉਸ ਨੂੰ ਤਾਂ ਜੋ ਤੁਸੀਂ ਉਸ ਤੋਂ ਕੁਝ ਸਿੱਖ ਲਓ ਵੀ ਤੁਹਾਡੇ ਨਾਲ ਤੁਸੀਂ ਇਸ ਤੋਂ ਕਿੱਦਾਂ ਆਪ ਬਚਾ ਕਰ ਸਕਦੇ ਆ। ਹੁਣ ਖਬਰ ਤਾਂ ਇਹ ਵੀ ਆ ਰਹੀ ਆ ਵੀ ਇੱਕ ਅਮਰੀਕਨ ਬੋਰਨ ਵਕੀਲ 40 ਸਾਲਾਂ ਦੀ ਇਮੀਗ੍ਰੇਸ਼ਨ ਦੀ ਲਾਇਰ ਆ, ਉਹਨੂੰ ਈਮੇਲ ਆ ਗਈ ਵੀ ਭਾਈ ਤੇਰਾ ਜਿਹੜਾ ਪੈਰੋਲ ਆ ਉਹ ਖਤਮ ਹੋ ਗਿਆ ਤੇ 7 ਦਿਨਾਂ ਦੇ ਵਿੱਚ ਕੰਟਰੀ ਛੱਡ ਦੇ। ਦੇਖ ਲਓ। ਤੇ ਉਹ ਕਹਿੰਦੀ ਪਹਿਲਾਂ ਮੈਂ ਸੋਚਿਆ ਵੀ ਮੇਰਾ ਕੋਈ ਕਸਟਮਰ ਹੋਣਾ, ਫਿਰ ਜਦ ਧਿਆਨ ਨਾਲ ਪੜਿਆ ਉਹ ਕਹਿੰਦੀ ਇਹ ਤਾਂ ਮੇਰਾ ਹੀ ਨਾਂ ਹੈਗਾ ਆ। ਸੋ 40 ਸਾਲਾਂ ਦੀ ਯੂਐਸ ਸਿਟੀਜ਼ਨ ਬੋਰਨ ਨਿਊਟਨ ਦੇ ਵਿੱਚ ਰੇਜ਼ਡ ਸ਼ੈਰੋਨ ਜਿਹੜਾ ਟਾਊਨ ਹੈਗਾ ਉੱਥੇ ਮਿਚਰੋਨੀ ਨਾਮ ਦੀ ਇਮੀਗ੍ਰੇਸ਼ਨ ਅਟਾਰਨੀ ਕਹਿੰਦੇ ਵੀ ਮੇਰੇ ਬਹੁਤ ਸਾਰੇ ਜਿਹੜੇ ਕਲਾਇੰਟ ਆ ਉਹ ਡਿਪੋਰਟੇਸ਼ਨ ਇਸ਼ੂ ਦੇ ਉੱਤੇ ਮੈਂ ਉਹਨਾਂ ਨਾਲ ਕੰਮ ਕਰ ਰਹੀ ਹੈਗੀ ਆ। ਠੀਕ ਆ। ਤੇ ਲੋਟ ਆਫ ਪੇਪਰ ਵਰਕ ਈਮੇਲਸ ਆਉਂਦੀਆਂ। ਸੋ ਹੁਣ ਤੁਸੀਂ ਇਹ ਦੇਖ ਲਓ ਵੀ ਜੇ ਉਹਦੇ ਚ ਉਦਾਂ ਦਾ ਬੰਦਾ ਹੋਵੇ ਜਿਹਦਾ ਆਲਰੇਡੀ ਕੋਈ ਕੇਸ ਚੱਲ ਰਿਹਾ, ਬੰਦਾ ਤਾਂ ਹਾਰਟ ਅਟੈਕ ਵਾਲਾ ਹੋ ਜਾਣਾ ਨਾ। ਨਹੀਂ ਹੁੰਦਾ ਈਮੇਲਾਂ ਦਾ ਯੂਐਸਸੀਐਸ ਵਾਲੇ ਘੱਲ ਰਹੇ ਆ, ਇਟਸ ਟਾਈਮ ਫॉर ਯੂ ਟੂ ਗੋ ਨਾਓ, ਤੁਹਾਡੀ ਪੈਰੋਲ ਜਿਹੜੀ ਉਹ ਖਤਮ ਹੋ ਰਹੀ। ਪਤਾ ਨਹੀਂ ਆਪਣਿਆਂ ਨੂੰ ਕਿੰਨਿਆਂ ਨੂੰ ਆਈਆਂ ਆ, ਪਰ ਉਹਨਾਂ ਨੇ ਕਰ ਹੀ ਰਹੇ ਕੰਮ। ਹਾਂਜੀ, ਸੋ ਮੈਸਾਚੂਸੇਟ ਬੇਸਡ ਇਹ ਅਟਾਰਨੀ ਨਿਕੋਲ ਮਿਚਰੋਨੀ ਐਨਬੀਸੀ ਰਿਪੋਰਟ ਕਰ ਰਿਹਾ,
ਉਹਨੂੰ ਸ਼ੁੱਕਰਵਾਰ ਨੂੰ ਈਮੇਲ ਆਈ ਫੈਡਰਲ ਗਵਰਨਮੈਂਟ ਵੱਲੋਂ ਵੀ ਹਫ਼ਤੇ ਦੇ ਵਿੱਚ ਜਿਹੜਾ ਮੁਲਕ ਆ ਅਮਰੀਕਾ ਛੱਡ ਕੇ ਚਲੇ ਜਾਓ। ਉਹ ਕਹਿੰਦੀ ਪਹਿਲਾਂ ਮੈਂ ਸੋਚਿਆ ਵੀ ਕਿਹੜਾ ਮੇਰਾ ਕੋਈ ਕਲਾਇੰਟ ਬਾਰੇ ਹੋਣੀ ਆ, ਪਰ ਕਲਾਇੰਟ ਦਾ ਨਾਂ ਹੀ ਨਹੀਂ ਦਿਸਦਾ ਇੱਥੇ, ਤੇ ਨਾ ਕਹਿੰਦੀ ਸਿਰਫ ਮੇਰਾ ਹੀ ਤੇ ਮੇਰੀ ਈਮੇਲ ਹੈਗੀ ਆ। ਤੇ ਉਹਦੇ ਚ ਸਪੈਸ਼ਲੀ ਲਿਖਿਆ, ਸੋ ਕਹਿੰਦੀ ਵੀ ਮਾਈ ਪੈਰੋਲ ਸਟੇਟਸ ਹੈਜ਼ ਬੀਨ ਟਰਮੀਨੇਟਡ ਐਂਡ ਆਈ ਸ਼ੁੱਡ ਲੀਵ ਦਾ ਕੰਟਰੀ ਵਿਦ ਇਨ 7 days। ਪਰ 40 ਸਾਲਾਂ ਦੀ US ਬੋਰਨ ਇਮੀਗ੍ਰੇਸ਼ਨ ਅਟਾਰਨੀ ਉਹ ਕਹਿੰਦੀ ਵੀ ਇਹ ਤਾਂ ਜਦੋਂ ਮੈਂ ਧਿਆਨ ਨਾਲ ਦੇਖਿਆ ਮੇਰਾ ਨਾਂ ਆ, ਫਿਰ ਕਹਿੰਦੀ ਮੈਂ ਚੈੱਕ ਕੀਤਾ ਤੇ ਹੁਣ ਜੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਹ ਕਹਿ ਰਿਹਾ, ਕਹਿੰਦੇ ਨੋਟਿਸਸ ਮੇ ਹੈਵ ਬੀਨ ਸੈਂਟ ਟੂ ਅਨਇੰਟੈਂਡਡ ਰੈਸੀਪੀਐਂਟਸ। ਦੱਸੋ, ਸੋ ਇੱਕ ਨਹੀਂ, ਕਹਿੰਦੇ ਕਈ ਨੋਟਿਸ ਉਹਨਾਂ ਨੇ ਵੱਖ-ਵੱਖ ਲੋਕਾਂ ਨੂੰ ਇਹ ਘੱਲੇ ਹੈਗੇ ਆ। ਸੋ ਇਹ ਤਾਂ ਬਿਲਕੁਲ ਹੀ ਜਿਹੜਾ ਡਰਾਉਣ ਵਾਲੀ ਗੱਲ ਹੈਗੀ ਆ ਵੀ ਤੁਸੀਂ ਤੁਹਾਡੀ ਕੀ ਚੈੱਕ ਹੈਗਾ। ਇਦਾਂ ਹੀ ਤੁਸੀਂ ਜਿੱਦਾਂ ਪਹਿਲਾਂ ਆਪਾਂ ਗਰਸੀਆ ਦੀ ਗੱਲ ਕਰਕੇ ਹਟੇ ਆ ਵੀ ਉਹਦਾ ਕੋਈ ਟੈਰਰਿਜ਼ਮ ਨਾਲ ਜਾਂ ਗੈਂਗਸ ਨਾਲ ਸੰਬੰਧ ਨਹੀਂ ਸੀ, ਉਹ ਚੱਕ ਕੇ ਤੁਸੀਂ ਬੰਦਾ ਮਾਰਤਾ, ਹੁਣ ਉਹ ਬੰਦੇ ਨੂੰ ਭੇਜ ਦਿੱਤਾ ਐਲ ਸਾਲਵਾਡੋਰ ਚ, ਹੁਣ ਕਹਿੰਦੇ ਵੀ ਅਸੀਂ ਉਹਨੂੰ ਲੈ ਕੇ ਨਹੀਂ ਆਣਾ। ਸੋ ਵਕੀਲ ਮਿਸ਼ਰੋਨੀ ਇਹ ਕਹਿੰਦੀ ਆ ਵੀ ਇਹ ਕਹਿੰਦੀ ਦਿਸ ਇਜ਼ ਰੀਅਲੀ ਸਕੇਰੀ ਐਂਡ ਇਟ ਇਜ਼ ਗੋਇੰਗ ਔਨ, ਤੇ ਕਹਿੰਦੀ ਵੀ ਬਹੁਤ ਖਤਰਨਾਕ ਜਿਹੜਾ ਮਾਹੌਲ ਆ ਇਸ ਵੇਲੇ ਚੱਲ ਰਿਹਾ ਹੈਗਾ। ਜਦੋਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਕੰਟੈਕਟ ਕੀਤਾ ਗਿਆ ਤੇ ਉਹਨਾਂ ਨੇ ਕਹਿੰਦੇ ਕੋਈ ਇਹਦੇ ਸਬੰਧ ਦੇ ਵਿੱਚ ਜਵਾਬ ਨਹੀਂ ਦਿੱਤਾ ਹੈਗਾ ਜੀ। ਹੁਣ ਇਹ ਪਤਾ ਨਹੀਂ ਇਹ ਲਾ ਕੇ ਦੇਖਦੇ ਪਏ ਆ ਜਾਂ ਵਾਕਈ ਇਹਨਾਂ ਕੋਲ ਗਲਤੀ ਹੋਈ ਆ ਕਿ ਜਾਣ ਬੁੱਝ ਕੇ ਹੀ ਘੱਲ ਕਰਕੇ ਦੇਖਦੇ ਆ ਵੀ ਸ਼ਾਇਦ ਕੋਈ ਆਪੇ ਆਪਣੇ ਆਪ ਨੂੰ ਸੈਲਫ ਰਿਪੋਰਟ ਹੀ ਜਿਹੜਾ ਉਹ ਨਾ ਕਰ ਲਵੇ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਚੱਲ ਰਹੀ ਆ, ਕੋਈ ਅਤਾ ਪਤਾ ਨਹੀਂ ਆ, ਜਿਹਨੂੰ ਜੀ ਕਰਦਾ ਜਿੱਦਾਂ ਮਰਜ਼ੀ ਜਿਹੜਾ ਆ ਉਹ ਧੱਕਾ ਜਿਹੜਾ ਉਹ ਚਲਾਈ ਜਾਂਦੇ ਆ। ਸੋ ਜਿੱਥੇ ਕਿ ਚੱਲਦਾ ਉੱਥੇ ਚਲਾ ਲੈਂਦੇ ਆ, ਤੇ ਜੇ ਮੋਹਰਿਓਂ ਕੋਈ ਅੜ ਜਾਂਦਾ ਆ ਉਸ ਦੇ ਬਾਵਜੂਦ ਵੀ ਇਹ ਹਰਜੋਤ ਸਿੰਘ ਜੀ ਇਹ ਜਿਹੜਾ ਧੱਕਾ ਹੀ ਆ ਇੱਕ ਹਿਸਾਬ ਦੇ ਨਾਲ ਪੂਰਾ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਹੈ। ਸੋ ਬਹੁਤ ਸਾਰੇ ਵਕੀਲਾਂ ਨੇ ਹੱਥ ਖੜੇ ਕੀਤੇ ਹੋਏ ਆ, ਕਹਿੰਦੇ ਵੀ ਸਾਡੇ ਵੀ ਸਾਨੂੰ ਕਹਿੰਦੇ ਵੀ ਸਾਡੇ ਕੋਲ ਜਵਾਬ ਨਹੀਂ ਹੈਗਾ, ਕਹਿੰਦੇ ਵੀ ਇੰਨੇ ਸਾਲਾਂ ਤੋਂ ਅਸੀਂ ਕੰਮ ਕਰਦੇ ਆ ਰਹੇ ਇਮੀਗ੍ਰੇਸ਼ਨ ਦਾ, ਵੀ ਕੀ ਜਿਹੜਾ ਉਹਦੇ ਵਿੱਚ ਹੋਵੇ। ਅਜੇ ਵੀ ਕਈ ਲੋਕ ਜਿਹੜੇ ਅਸਾਈਲਮ ਤੇ ਪੱਕੇ ਹੋ ਕੇ ਗ੍ਰੀਨ ਕਾਰਡ ਜਿਨ੍ਹਾਂ ਨੂੰ ਮਿਲ ਗਿਆ ਆ, ਉਹ ਇਹ ਕਹਿ ਰਹੇ ਆ ਵੀ ਕੀ ਅਸੀਂ ਉਸ ਮੁਲਕ 'ਚ ਦੁਬਾਰਾ ਜਾ ਸਕਦੇ ਆ ਜਿੱਥੇ ਸਾਡੀ ਜਾਨ ਨੂੰ ਖਤਰਾ ਆ। ਹੁਣ ਬਹੁਤੇ ਵਕੀਲ ਤਾਂ ਇਹ ਕਹਿੰਦੇ ਵੀ ਜਾ ਤਾਂ ਤੁਸੀਂ ਸਕਦੇ, ਆਉਣ ਦੀ ਕੋਈ ਗਰੰਟੀ ਨਹੀਂ ਵੀ ਤੁਹਾਨੂੰ ਆਉਣ ਦੇਣਗੇ ਜਾਂ ਨਹੀਂ, ਜਿਹੜਾ ਉਹ ਆਉਣ ਦੇਣਗੇ। ਕਹਿੰਦੇ ਜਾਣ ਨੂੰ ਤਾਂ ਜੀ ਜਾਇਆਂ ਨੂੰ ਕਹਿੰਦੇ ਆ, ਜਿੱਦਾਂ ਜੀ ਆਇਆਂ ਨੂੰ ਹੁੰਦਾ ਨਾ, ਕਹਿੰਦੇ ਵੀ ਜੀ ਜਾਇਆਂ ਨੂੰ ਤੁਸੀਂ ਜਾਣਾ ਆ ਜਾਓ, ਚੱਕਰ ਹੀ ਕੋਈ ਨਹੀਂ, ਆਉਣ ਦਾ ਅਸੀਂ ਫਿਰ ਦੇਖਾਂਗੇ ਵੀ ਕਿਵੇਂ ਆ। ਹੁਣ ਤਾਂ ਹਰਜੋਤ ਸਿੰਘ ਜੀ ਜਿਹੜੀ ਅਗਲੀ ਖਬਰ ਆ ਉਹਦੇ ਵਿੱਚ ਇਹ ਜਿਹੜੇ ਵਿਆਹ ਵਾਲੇ ਆ ਜਾਂ ਫਿਆਂਸੇ ਵਾਲੇ ਵੀਜ਼ੇ ਆ ਉਹਨਾਂ ਦੀ ਕਹਿੰਦੇ ਵੀ ਹੁਣ ਇੰਟਰਵਿਊ ਹੋਰ ਵੀ ਜ਼ਿਆਦਾ ਸਖਤ ਕਰਨ ਜਾ ਰਹੇ ਆ। ਜੀ ਬਿਲਕੁਲ। ਸੋ ਆਪਾਂ ਦੇਖਿਆ ਵੀ ਇਹਦੇ ਵਿੱਚ ਫਰਾਡ ਵੀ ਬਹੁਤ ਹੋਏ ਆ। ਲੋਕ ਵਿਆਹ ਕਰਨ ਜਾਂਦੇ ਆ, ਆਪਣੇ ਨਿਆਣਿਆਂ ਦੇ ਜਿਹੜੇ ਸਿਟੀਜ਼ਨ ਆ ਜਾਂ ਗ੍ਰੀਨ ਕਾਰਡ ਹੋਲਡਰ, ਮੰਨ ਲਓ ਵੀ ਇੰਡੀਆ ਜਾਂਦੇ ਜਾਂ ਹੋਰ, ਮੁੜ ਕੇ ਜਦੋਂ ਇੱਥੇ ਮੁੰਡਾ ਜਾਂ ਕੁੜੀ ਆ ਜਾਂਦੇ ਆ ਹਫ਼ਤੇ ਬਾਅਦ ਹੀ ਭੱਜ ਜਾਂਦੇ ਆ, ਕਈ ਤਾਂ 에ਅਰਪੋਰਟ ਤੋਂ ਭੱਜ ਜਾਂਦੇ ਆ। ਸੋ ਉਹਨੂੰ ਲੈ ਕੇ ਹੁਣ ਅਮਰੀਕਾ ਦੇ ਵਿੱਚ ਜਿਹੜਾ ਲੀਗਲੀ ਤੁਸੀਂ ਗ੍ਰੀਨ ਕਾਰਡ ਤੇ ਆਣਾ ਆ, ਜੇ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਵਿਆਹ ਕਰਾਉਂਦਾ, ਉਹਨਾਂ ਦੀ ਵੈਟਿੰਗ ਬਹੁਤ ਜ਼ਿਆਦਾ ਹੋਊਗੀ, ਉਹਨਾਂ ਦੇ ਡਾਕੂਮੈਂਟ ਬਹੁਤ ਜ਼ਿਆਦਾ ਚੈੱਕ ਹੋਊਗੇ। ਸੋ ਕ੍ਰੈਕਡਾਊਨ ਚੱਲ ਰਿਹਾ ਟਰੰਪ ਹੋਣਾ ਵੱਲੋਂ, ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਵੱਲੋਂ। ਅਮਰੀਕਨ ਐਡਮਿਨਿਸਟ੍ਰੇਸ਼ਨ ਨੇ ਬਹੁਤ ਜ਼ਿਆਦਾ ਸਖਤ ਪਾਲਿਸੀਆਂ ਕਰੰਟ ਇਮੀਗ੍ਰੇਸ਼ਨ ਪ੍ਰੋਸੀਜਰ ਦੇ ਸੰਬੰਧ ਦੇ ਵਿੱਚ ਕਰ ਦਿੱਤੀਆਂ ਆ। ਪਹਿਲਾਂ ਬਾਈਡਨ ਟਾਈਮ ਦੇ ਉੱਤੇ ਇਦਾਂ ਦੇ ਜ਼ਿਆਦਾ ਜਿਹੜੀ ਸਖਤੀ ਨਹੀਂ ਸੀਗੀ। ਹੁਣ ਕਹਿੰਦੇ ਭਈ ਪੂਰੀ ਡਿਟੇਲਡ ਇਨਫੋਰਮੇਸ਼ਨ, ਡਿਟੇਲ ਡਾਕੂਮੈਂਟ ਮੰਗੇ ਜਾਊਗੇ। ਜੇ ਇੱਥੇ ਦਾ ਕੋਈ ਸਿਟੀਜ਼ਨ ਇੰਡੀਆ ਦੇ ਵਿੱਚ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਆਪਣੇ ਨਿਆਣੇ ਦਾ ਵਿਆਹ ਕਰਨ ਜਾਂਦਾ ਆ ਜਾਂ ਗ੍ਰੀਨ ਕਾਰਡ ਹੋਲਡਰ ਵੀ ਜਾਂਦਾ ਆ, ਪੂਰੀ ਡਿਟੇਲਡ ਇਨਫੋਰਮੇਸ਼ਨ, ਰਿਲੇਸ਼ਨਸ਼ਿਪ ਕਿੱਦਾਂ ਬਣੇ ਤੇ ਸਪਾਊਸਸ ਦੀ ਪੂਰੀ ਨੌਲੇਜ, ਉਹਨਾਂ ਦੀਆਂ ਸਲੀਪਿੰਗ ਹੈਬਿਟਸ, ਕਿਸੇ ਨੂੰ ਅਲਰਜੀ ਆ ਜਾਂ ਨਹੀਂ, ਬੈੱਡ ਤੇ ਸੌਂਦੇ ਆ, ਕਿਹੜਾ ਕਿੱਥੇ ਸੌਂਦਾ ਹੈਗਾ, ਬਿਲਕੁਲ। ਸੋ ਕਹਿੰਦੇ ਵੀ ਬਿਲਕੁਲ ਡੀਪ ਇਨਸਾਈਡ ਜਾ ਕੇ ਉਹ ਤੁਹਾਡੀ ਕੱਲੀ ਜਿਹੜੀ ਇੰਟਰਵਿਊ ਕਰਨਗੇ, ਕੱਲਾ ਪੁਆਇੰਟ ਚੈੱਕ ਕਰੂਗੇ ਜਦੋਂ ਤੁਸੀਂ ਉੱਥੇ ਕੌਂਸੂਲੇਟ ਆਫਿਸ ਜਾਓਗੇ, ਜਾਂ ਜਿਨ੍ਹਾਂ ਦਾ ਇੱਥੇ ਵੀ ਸਟੇਟਸ ਚੇਂਜ ਹੁੰਦਾ ਆ। ਕਈ ਵਾਰ ਕੋਈ ਪੋਲੀਟੀਕਲ ਅਸਾਈਲਮ ਵਾਲਾ ਵਿਆਹ ਕਰਾ ਲੈਂਦਾ ਜਾਂ ਹੋਰ, ਰੈਗੂਲਰ ਵੀ ਹੁੰਦੇ ਨੇ H1B ਵਾਲੇ ਜਾਂ ਹੋਰ, ਉਹਨਾਂ ਦੀ ਵੀ ਜਿਹੜੀ ਆ ਬਹੁਤ ਜ਼ਿਆਦਾ ਜਿਹੜੀ ਹੁਣ ਵੈਟਿੰਗ ਆ ਉਹ ਹੋਊਗੀ। ਇਹ ਜੋ ਵਕੀਲ ਆ ਉਹ ਇਹ ਕਹਿ ਰਹੇ ਆ ਵੀ ਅਸੀਂ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਇਹ ਦੇਖ ਰਹੇ ਆ ਵੀ ਬਹੁਤ ਸਾਰੀਆਂ ਸਾਨੂੰ ਕਾਲਸ ਆ ਰਹੀਆਂ ਵੀ ਸਾਤੋਂ ਇਦਾਂ ਦੇ ਜਿਹੜੇ ਕੁਐਸਚਨਸ ਆ ਉਹ ਪੁੱਛੇ ਜਾ ਰਹੇ ਆ। ਕਹਿੰਦੇ ਵੀ ਜਿਹੜੇ ਡਾਕੂਮੈਂਟਸ ਆ ਉਹਨਾਂ ਦੇ ਵਿੱਚ ਪੂਰੀ ਫੁੱਲ ਸਟੋਰੀ ਹੋਣੀ ਚਾਹੀਦੀ ਆ ਵੀ ਤੁਹਾਡਾ ਰਿਲੇਸ਼ਨਸ਼ਿਪ ਕਿੱਦਾਂ ਬਣਿਆ, ਕੌਣ ਤੁਹਾਡਾ ਵਿਚੋਲਾ ਸੀ, ਕਿੱਥੇ ਰਹੇ, ਕੀ ਤੁਹਾਡੇ ਕਨਵਰਸੇਸ਼ਨ ਚੱਲ ਰਹੀ ਹੈਗੀ ਆ, ਤੇ ਕੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੈਰਿਡ ਲਾਈਫ ਦੇ ਵਿੱਚ ਇਕੱਠੇ ਰਹੋਗੇ। ਇਹ ਬਿਲਕੁਲ ਜਨੂਇਨ ਵੀ ਆ ਜਾਂ ਨਹੀਂ ਵੀ ਹੈਗਾ, ਕਿੰਨੀ ਕੁ ਜਿਹੜੀ ਸ਼ੱਕ ਹੈਗੀ ਆ, ਹਨਾ।
ਸੋ ਇਹ ਸਾਰਾ ਕੁਝ ਹੁਣ ਜਿਹੜਾ ਪਹਿਲਾਂ ਵਾਲਾ ਫਿਰ ਮਸਲਾ ਆ, ਉਹ ਇਹ ਇੱਕ ਤਰ੍ਹਾਂ ਨਾਲ ਵਧੀਆ ਵੀ ਆ। ਲੋਕ ਤੰਗ ਵੀ ਬਹੁਤ ਹੁੰਦੇ ਸੀ, ਵਿਆਹ ਕਰਾ ਕੇ ਆਉਂਦੇ ਸੀ ਤਾਂ ਮੁੜ ਕੇ ਫਿਰ ਉਹ ਭੱਜ ਜਾਂਦੇ ਸੀ, ਜਿਸ ਤਰ੍ਹਾਂ ਮੈਂ ਦੱਸਿਆ ਹੈਗਾ। ਸੋ ਹੁਣ ਪੂਰੇ ਤੁਸੀਂ ਪੈਸੇ ਦਿੱਤੇ ਆ, ਰਸੀਦ, ਕਾਲ ਲੌਗਸ, ਫੋਟੋਜ਼, ਜੁਆਇੰਟ ਅਕਾਊਂਟ, ਜੁਆਇੰਟ ਲਾਈਫ ਇੰਸ਼ੋਰੈਂਸ ਪਾਲਿਸੀਜ਼, ਤੇ ਬਾਕੀ ਜਿਹੜੇ ਮੈਂ ਪਹਿਲਾਂ ਤੁਹਾਨੂੰ ਮਤਲਬ ਵੀ ਦੱਸਿਆ। ਹੁਣ ਇਹਨਾਂ ਦੇ ਸਿਰ, ਇਸ ਜੋੜੇ ਸਿਰ ਜਿਹੜਾ ਉਹਨਾਂ ਨੇ ਜ਼ਿੰਮੇਵਾਰੀ ਜ਼ਿਆਦਾ ਪਾ ਦਿੱਤੀ ਆ। ਕਰਦੇ ਪਹਿਲੋਂ ਵੀ ਸੀਗੇ, ਇਹ ਨਹੀਂ ਸੀ ਵੀ ਪਹਿਲੋਂ ਨਹੀਂ ਸੀ ਹੁੰਦਾ। ਪਹਿਲੋਂ ਹੁਣ ਵੀ ਦੇਖੋ ਸਾਰਿਆਂ ਦੇ ਨਾਲ ਨਹੀਂ ਏਦਾਂ ਹੋਣਾ। ਇਹ ਵੀ ਤੁਹਾਨੂੰ ਦੱਸਦੇ ਜਾਈਏ ਵੀ ਹਰ ਇੱਕ ਦਾ ਹੀ ਬਹੁਤ ਜ਼ਿਆਦਾ ਹੋਊਗਾ, ਪਰ ਇਹ ਵੀ ਡਿਲੇਸ ਜਿਹੜੇ ਉਹ ਵੱਧ ਸਕਦੇ ਆ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਜਿਹੜੀਆਂ ਉਹ ਕਰਨਗੇ। ਬੇਸਿਕਲੀ ਮੁੱਖ ਦੀ ਗੱਲ ਜਿਹੜੀ ਹਰਜੋਤ ਸਿੰਘ ਜੀ, ਬਾਟਮ ਲਾਈਨ ਇਹ ਆ, ਇਮੀਗ੍ਰੇਸ਼ਨ ਦਾ ਕੋਈ ਵੀ ਰਾਹ ਆ, ਚਾਹੇ ਉਹ ਲੀਗਲ ਆ, ਇਲੀਗਲ ਨੂੰ ਤਾਂ ਇਹ ਰੋਕ ਹੀ ਰਹੇ ਆ। ਵੀ ਲੀਗਲ ਦੇ ਵਿੱਚ ਵੀ ਨਕੇਲ ਜਿਹੜੀ ਉਹ ਪੂਰੀ ਕੱਸ ਰਹੇ ਆ ਵੀ ਕਿੱਥੇ ਕਿੱਥੇ ਬੰਦਾ ਅਸੀਂ ਫਸਾ ਲਈਏ, ਕਿੱਦਾਂ ਜਿਹੜੇ ਉਹ ਬੰਦੇ ਨੂੰ ਇਸ ਸਿਸਟਮ ਚੋਂ ਜਿਹੜਾ ਅਸੀਂ ਬਾਹਰ ਜਿਹੜਾ ਉਹ ਕੱਢ ਸਕੀਏ। ਸੋ ਮੇਕ ਸ਼ੋਰ ਕਰੋ ਜਦੋਂ ਵੀ ਤੁਸੀਂ ਟਰੈਵਲ ਕਰ ਰਹੇ ਆ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੋਵੇ, ਤੁਹਾਡੀ ਡਾਕੂਮੈਂਟੇਸ਼ਨ ਜਿਹੜੀ ਤੁਹਾਡੇ ਕੋਲ ਪੂਰੀ ਪ੍ਰੋਪਰ ਜਿਹੜੀ ਉਹ ਹੋਵੇ। ਨਹੀਂ ਤਾਂ ਇਹਨਾਂ ਨੂੰ ਤਾਂ ਬਹਾਨਾ ਜਿਹੜਾ ਇਸ ਟਾਈਮ ਚਾਹੀਦਾ ਆ ਬੰਦੇ ਨੂੰ ਲਾਈਨ ਚੋਂ ਬਾਹਰ ਜਿਹੜਾ ਉਹ ਕੱਢਣ ਦਾ। ਸੋ ਹੁਣ ਜਿਹੜੇ ਇੱਥੇ ਦੇ ਹਰਜੋਤ ਸਿੰਘ ਇਮੀਗ੍ਰੇਸ਼ਨ ਵਕੀਲ ਆ, ਉਹ ਕਹਿ ਰਹੇ ਆ ਵੀ ਭਾਈ ਮੇਕ ਸ਼ੋਰ ਕਰੋ ਵੀ ਤੁਹਾਡੇ ਕੋਲ ਜਿਹੜੀ ਜਦੋਂ ਤੋਂ ਹੁਣ ਏਲੀਅਨ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਗਿਆ ਆ, ਵੀ ਤੁਹਾਡੀ ਡਾਕੂਮੈਂਟੇਸ਼ਨ ਤੁਹਾਡੇ ਕੋਲ ਹਮੇਸ਼ਾ ਜਿਹੜੀ ਉਹ ਹੋਵੇ। ਕਿਉਂਕਿ ਜੇ ਇਹਨਾਂ ਦੇ ਡਿੱਕੇ ਚੜ੍ਹ ਗਏ, ਜੇ ਉਹ ਵਾਲੇ ਕਾਨੂੰਨ ਨਵੇਂ ਜਿਹੜੇ ਬਣੇ ਆ ਉਹਨੂੰ ਅਨਫੋਰਸ ਕਰਨ ਦੇ ਉੱਤੇ ਆਏ, ਤੁਹਾਨੂੰ ਜੁਰਮਾਨਾ ਵੀ ਕਰ ਸਕਦੇ। ਜੇ ਡਾਕੂਮੈਂਟੇਸ਼ਨ ਨਾਲ ਨਾ ਹੋਈ ਤੇ ਤੁਹਾਨੂੰ ਜਿਹੜਾ ਬਾਅਦ ਦੇ ਵਿੱਚ ਐਵੇਂ ਹੋਰ ਕਹਿ ਸਕਦੇ ਵੀ ਕੜਿੱਕੀ ਦੇ ਵਿੱਚ ਫਸਾਉਣ ਵਾਲੀ ਗੱਲ ਆ, ਉਹ ਤੁਹਾਡੇ ਨਾਲ ਕਰ ਸਕਦੇ ਆ। ਸੋ ਮੇਕ ਸ਼ੋਰ ਕਰੋ ਵੀ ਆਪਣੀ ਡਾਕੂਮੈਂਟੇਸ਼ਨ ਤੁਹਾਡੇ ਕੋਲ ਹੋਵੇ। ਗ੍ਰੀਨ ਕਾਰਡ ਹੋਲਡਰਸ ਨੂੰ ਵੀ ਗ੍ਰੀਨ ਕਾਰਡ ਕਹਿੰਦੇ ਵੀ ਆਪਣੇ ਕੋਲ ਰੱਖਣਾ ਜਿਹੜਾ ਹੁਣ ਚਾਹੀਦਾ ਆ। ਵਕਤ ਇਦਾਂ ਦਾ ਜਿਹੜਾ ਉਹ ਚੱਲ ਰਿਹਾ ਆ ਵੀ ਐਟਲੀਸਟ ਤੁਸੀਂ ਉਹਨਾਂ ਨੂੰ ਮੌਕੇ ਦੇ ਉੱਤੇ ਤੁਸੀਂ ਦਿਖਾ ਸਕੋ। ਜਿਸ ਹਿਸਾਬ ਦੇ ਨਾਲ ਇਹ ਗਲਤੀਆਂ ਕਰਦੇ ਆ ਤੇ ਗਲਤੀਆਂ ਕਰਕੇ ਮੁੱਕਰ ਰਹੇ ਆ ਤੇ ਵਾਪਸ ਨਹੀਂ ਬੰਦੇ ਨੂੰ ਲਿਆਉਂਦੇ। ਸੋ ਇਦਾਂ ਦਾ ਨਾ ਕੋਈ ਬੰਦਾ ਐਵੇਂ ਫਸ ਕੇ ਉਹ ਵਾਲੀ ਜਹਾਜ਼ੇ ਜਿਹੜਾ ਉਹ ਚੜਾ ਦੇਣ। ਸੋ ਮੇਕ ਸ਼ੋਰ ਕਰੋ ਵੀ ਤੁਹਾਡੀ ਡਾਕੂਮੈਂਟੇਸ਼ਨ ਹਮੇਸ਼ਾ ਪ੍ਰੋਪਰ ਹੋਵੇ। ਸੋ ਤੁਹਾਨੂੰ ਯਾਦ ਹੋਊਗਾ ਰਾਜਕਨਵੀਰ ਸਿੰਘ ਜੀ, ਸਾਲ 2 ਸਾਲ ਪਹਿਲਾਂ ਬਹੁਤ ਸਾਰੇ ਲੋਕ ਸਾਨੂੰ ਵੀ ਕਾਲਾਂ ਕਰਦੇ ਹੁੰਦੇ ਸੀ, ਜੇ ਟਿਰਕੀਆਣਾ ਉਹਨਾਂ ਦੇ ਸ਼ੋਅ ਦੇ ਵਿੱਚ ਵੀ ਜੀ ਸਾਡਾ ਜਵਾਈ ਭੱਜ ਗਿਆ, ਸਾਡੀ ਨੂੰਹ ਭੱਜ ਗਈ ਹੈਗੀ। ਹਾਂਜੀ। ਤੇ ਉਹ ਕਹਿੰਦੇ ਵੀ ਤੁਸੀਂ ਸਪਾਂਸਰ ਕੀਤਾ, ਇਹ 'ਚ ਕੁਝ ਹੋਣਾ ਨਹੀਂ ਹੈ। ਇਦਾਂ ਹੀ ਹੁੰਦਾ ਸੀ। ਪਰ ਹੁਣ ਉਹ ਕਹਿੰਦੇ ਵੀ ਗ੍ਰੀਨ ਕਾਰਡ ਡਿਨਾਈ ਕੀਤਾ ਜਾਊਗਾ ਜੇ ਮੈਰਿਜ ਫਰਾਡ ਹੋਈ ਆ। ਠੀਕ ਆ ਵੀ ਇਹ ਮੈਰਿਜ ਫਰਾਡ ਹੀ ਆ ਜਦੋਂ ਹਫ਼ਤੇ 'ਚ ਭੱਜ ਗਿਆ ਅਗਲਾ। ਤੇ ਉਹ ਤੋਂ ਬਾਅਦ ਜਿਹੜਾ ਸਪਾਊਸ ਆ, ਚਾਹੇ ਹਸਬੈਂਡ ਐਂਡ ਵਾਈਫ ਆ, ਉਹਨਾਂ ਨੂੰ ਦੇ ਵਿਲ ਬੀ ਪਲੇਸਡ ਇਨ ਏ ਰਿਮੂਵਲ ਪ੍ਰੋਸੀਡਿੰਗ, ਉਹਨਾਂ ਨੂੰ ਡਿਪੋਰਟੇਸ਼ਨ ਹੋਊਗੀ। ਇਹ ਲੇਟੈਸਟ ਜਿਹੜਾ ਜਾਣਕਾਰੀ ਇਹ ਇੱਕ ਬੱਤਰਾ ਵਕੀਲ ਕਰਕੇ ਆ, ਉਹਨਾਂ ਨੇ ਇਹ ਦੱਸਿਆ ਹੈਗਾ। ਸੋ ਇਹ ਨਵਾਂ ਸਾਰਾ ਕੁਝ ਚੱਲ ਰਿਹਾ। ਬਾਕੀ ਇਮੀਗ੍ਰੇਸ਼ਨ ਦੇ ਮਾਮਲੇ 'ਚ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਬਹੁਤ ਸਾਰੇ ਜਿਹੜੀਆਂ ਹੋਰ ਆਰਗੇਨਾਈਜੇਸ਼ਨਸ ਆ, ਖਾਸ ਕਰਕੇ ਜਿਹੜੀਆਂ ਜੇਲ੍ਹਾਂ ਆ, ਉਹ ਪੈਸੇ ਬਣਾ ਰਹੀਆਂ ਧੜਾ ਧੜ। ਜੀਓ ਨਾਮ ਦੀ ਇਹ ਕੰਪਨੀ ਆ, ਅੱਜ ਨਿਊਯਾਰਕ ਟਾਈਮ ਨੇ ਬਹੁਤ ਵੱਡਾ ਆਰਟੀਕਲ ਛਾਪਿਆ, ਜੀਓ ਗਰੁੱਪ ਕਹਿੰਦੇ ਵੀ ਬਹੁਤ ਪੈਸੇ ਬਣਾ ਰਿਹਾ। ਤੇ ਜਦੋਂ ਤੁਸੀਂ ਆਨੇ ਆ, ਜਦੋਂ ਕਿਸੇ ਦੇ ਕੋਈ ਲੱਗ ਜਾਂਦਾ ਲੱਤ ਦੇ ਉੱਤੇ, ਉਹ ਲਾਇਆ ਹੁੰਦਾ ਹਾਂਜੀ ਕੜਾ, ਤੇ ਉਹ ਕਹਿੰਦੇ ਵੀ $3 ਪਰ ਡੇ ਦੇ ਹਿਸਾਬ ਨਾਲ ਚਾਰਜ ਕਰਦੀ ਆ ਕੰਪਨੀ ਇਹ ਜੀਓ ਇਹਨਾਂ ਨੂੰ। ਹਾਂਜੀ, ਪਰ ਡੇ ਦੇ ਤੇ ਗਵਾਚ ਜਾਏ ਤਾਂ $350 ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੋਂ ਲੈਂਦੇ ਆ। ਹਾਂਜੀ, ਤੇ 30,000 ਦੇ ਕਰੀਬ ਇਮੀਗ੍ਰੈਂਟ ਅਰੈਸਟ ਹੋਏ ਆ ਟਰੰਪ ਉਹਨਾਂ ਦੇ ਪਹਿਲੇ 50 ਦਿਨਾਂ ਦੇ ਵਿੱਚ। ਤੇ ਜੀਓ ਗਰੁੱਪ ਲਾਰਜੈਸਟ ਪ੍ਰਾਈਵੇਟ ਪ੍ਰਿਜ਼ਨ ਆਪਰੇਟਰ ਆ USA ਦੇ ਵਿੱਚ। ਪਿਛਲੇ ਦਹਾਕੇ ਦੇ ਵਿੱਚ ਇਹਨਾਂ ਨੇ ਬੜਾ ਪੈਸਾ ਬਣਾਇਆ ਹੈਗਾ, ਡਿਜੀਟਲ ਟੂਲਸ, ਸਵਾਲ ਤਾਂ ਬਣਦਾ ਹੀ ਆ, ਸਮਾਰਟ ਵਾਚਿਸ ਲਾ ਕੇ, ਐਂਕਲ ਜਿਹੜੇ ਉਹ ਮੋਨੀਟਰਸ ਆ, ਟਰੈਕਿੰਗ ਐਪਸ ਨਾਲ ਦੇਖੋ। ਸੋ ਅਮਰੀਕਨ ਫਰੈਂਡ ਸਰਵਿਸਿਜ਼ ਕਮੇਟੀ ਦੇ ਇੱਕ ਲੀਗਲ ਏਡ ਆਰਗੇਨਾਈਜੇਸ਼ਨ ਨਿਊ ਜਰਸੀ 'ਚ ਉਹਨਾਂ ਦੇ ਲੌਰਾ ਰੋਦਰੀਗਸ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਇਹ ਸਾਰੇ ਲੋਕਾਂ ਨੂੰ ਇਹ ਮੋਨੀਟਰ ਕਰ ਰਹੇ ਹੈਗੇ ਆ ਤੇ ਉਹਦੇ ਜਿਹੜੇ ਪੂਰੇ ਮੋਨੀਟਰ ਕਰਨ ਦੇ ਜਿਹੜੇ ਪੈਸੇ ਬਣਾ ਰਹੇ ਹੈਗੇ ਆ। ਸੋ ਪਿੱਛੇ ਫਾਇਦਾ ਮਿਲ ਰਿਹਾ ਜੀ ਇਹਨਾਂ ਨੂੰ। $350 ਮਿਲੀਅਨ ਦਾ ਕੰਟਰੈਕਟ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹਨਾਂ ਨਾਲ ਰਿਨਿਊ ਕੀਤਾ ਆ। 1,80,000 ਲੋਕ ਇਸ ਵੇਲੇ ਸਰਵੇਲੈਂਸ ਪ੍ਰੋਗਰਾਮ ਤੇ ਆ। ਹੁਣ 1,80,000 ਨੂੰ $3 ਦੇ ਨਾਲ ਗੁਣਾ ਕਰ ਲਓ ਵੀ ਇਹ ਤਾਂ ਰੋਜ਼ ਦਾ ਹੀ ਉਹਨਾਂ ਨੂੰ ਆਈ ਜਾਂਦਾ, ਆ ਹੀ ਰਿਹਾ ਹੈ ਜੀ। ਇੱਥੋਂ ਹਿਸਾਬ ਲਾ ਲਓ ਇੱਕ ਦਿਨ ਦਾ ਜੀ। ਇਹ ਬਹੁਤ 1983 ਚ ਹਰਜੋਤ ਸਿੰਘ ਜੀ ਜੀਓ ਗਰੁੱਪ ਸ਼ੁਰੂ ਕੀਤਾ ਸੀ, ਗ੍ਰੀਸ ਤੋਂ ਆਇਆ ਸੀ ਕੋਈ ਪਰਿਵਾਰ, ਉਹਨਾਂ ਨੇ ਸਿਕਿਉਰਿਟੀ ਗਾਰਡ ਬਿਜ਼ਨਸ ਦੇ ਵਿੱਚ ਸੀ। 1980 ਦੇ ਵਿੱਚ ਜਦ ਪ੍ਰਿਜ਼ਨ ਪਾਪੂਲੇਸ਼ਨ ਬਹੁਤ ਜ਼ਿਆਦਾ ਕਹਿੰਦੇ ਐਕਸਪਲੋਡ ਕੀਤੀ ਤਾਂ ਇਹ ਕੰਪਨੀ ਨੇ ਫਿਰ ਪ੍ਰਾਈਵੇਟ ਪ੍ਰਿਜ਼ਨ ਜਿਹੜੇ ਰਨ ਕਰਨੇ ਸ਼ੁਰੂ ਕੀਤੇ।
ਤੇ ਹੁਣ ਇਹਨਾਂ ਦੀਆਂ 100 ਤੋਂ ਵੱਧ ਫੈਸਿਲਿਟੀਆਂ ਆ, 100 ਤੋਂ ਵੱਧ ਜੇਲ੍ਹਾਂ ਮਤਲਬ ਇਹੀ ਚਲਾ ਰਹੇ ਨੇ। ਸੋ 1986 ਚ ਇਹਨਾਂ ਨੂੰ ਆਈਸ ਦਾ ਕੰਟਰੈਕਟ ਮਿਲਿਆ ਸੀਗਾ ਇਮੀਗ੍ਰੈਂਟ ਪ੍ਰੋਸੈਸਿੰਗ ਫੈਸਿਲਿਟੀ ਅਰੋਰਾ ਕੋਲੋਰਾਡੋ ਦੇ ਵਿੱਚ ਬਣਾਉਣ ਦੇ ਲਈ 150 ਜਿਹੜਾ ਉਹ ਜਾਣਿਆ ਦਾ, ਤੇ 2000 ਦੇ ਵਿੱਚ ਕਹਿੰਦੇ ਵੀ ਇਮੀਗ੍ਰੇਸ਼ਨ ਇਹਨਾਂ ਦਾ ਮੇਜਰ ਬਿਜ਼ਨਸ ਉਹ ਬਣ ਚੁੱਕਾ ਸੀ। ਵਾਈਟ ਹਾਊਸ ਦੇ ਵਿੱਚ ਕਿਹੜੀ ਪਾਰਟੀ ਦਾ ਕੰਟਰੋਲ ਸੀ, ਕਾਂਗਰਸ 'ਚ ਕਿਹਦਾ ਕੰਟਰੋਲ ਸੀ, ਉਹਦੇ ਨਾਲ ਇਹਨਾਂ ਦੇ ਬਿਜ਼ਨਸ ਦੇ ਉੱਤੇ ਉਤਾਰ ਚੜਾਵ ਜਿਹੜੇ ਉਹ ਚੱਲਦੇ ਰਹੇ ਆ। ਤੇ 2011 ਚ ਜਿਹੜਾ ਹਰਜੋਤ ਸਿੰਘ ਜੀ ਜਿਹੜੀ ਡਿਜੀਟਲ ਸਰਵੇਲੈਂਸ ਆ, ਕੜੇ ਲਾਉਣੇ, ਸਮਾਰਟਫੋਨਸ, ਐਪਸ, ਉਸ ਦੇ ਜ਼ਰੀਏ ਜਿਹੜੇ ਉਹ ਕੀਤੇ, ਤੇ ਇਹਨਾਂ ਨੂੰ $415 ਮਿਲੀਅਨ ਉਦੋਂ ਜਿਹੜੇ ਬਿਹੇਵੀਅਰ ਇੰਟਰਵੈਂਸ਼ਨਸ ਕੋਲੋਰਾਡੋ ਕੰਪਨੀ ਆ ਉਹਦੇ ਤੌਰ ਦੇ ਉੱਤੇ ਨੇ ਇੱਕ ਨਵੀਂ ਕੰਪਨੀ ਜਿਹੜੀ ਬਣਾ ਕੇ ਉਹਦੇ ਥਰੂ ਜਿਹੜਾ ਉਹ ਜਿੱਤਿਆ ਸੀਗਾ। ਸੋ ਮਿਸਟਰ ਜ਼ੋਲੀ ਇਹਨਾਂ ਦੇ ਮੇਨ ਹੈਗੇ ਨੇ ਕਰਤਾ ਧਰਤਾ, ਉਹ ਇਸ ਕੰਪਨੀ ਨੂੰ ਜਿਹੜਾ ਉਹ ਚਲਾਉਣ ਵਾਲਾ ਆ। ਗ੍ਰੀਸ ਤੋਂ ਜਿਹੜਾ ਇਹ ਪਰਿਵਾਰ ਆਇਆ ਸੀ, ਤੇ ਹੁਣ ਇਸ ਟਾਈਮ ਪੂਰੀ ਜਿਹੜੀ ਕਹਿੰਦੇ ਵੀ ਇਹਨਾਂ ਦੀ ਚਾਂਦੀ ਜਿਹੜੀ ਉਹ ਬਣੀ ਪਈ ਹੈ। ਚਾਂਦੀ ਨਹੀਂ, ਸੋਨਾ ਬਣਿਆ ਆ। ਸੋ ਇਹ ਤੁਸੀਂ ਦੇਖੋ ਸੋਨਾ ਮਹਿੰਗਾ ਹੈ। $3 ਤਾਂ ਚਾਰਜ ਕਰਦੇ ਆ ਜਿਹੜਾ ਤੁਹਾਡੀ ਐਂਕਲ ਤੇ ਲਾਇਆ ਹਨਾ ਪਰ ਡੇ ਦੇ ਹਿਸਾਬ ਨਾਲ। ਜੀ ਜੀ। ਸੋ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਹਫ਼ਤੇ ਬਾਅਦ ਫੋਟੋ ਖਿੱਚ ਕੇ ਭੇਜਣੀ ਪੈਂਦੀ ਆ ਐਪ ਤੇ। ਹਾਂਜੀ, ਉਸ ਐਪ ਤੇ ਉਹ ਇੱਕ ਫੋਟੋ ਦਾ $1 ਚਾਰਜ ਕਰਦੇ ਆ। ਉਹ ਤੁਹਾਡੀ ਤੁਸੀਂ ਇੱਥੋਂ ਅੰਦਾਜ਼ਾ ਲਾ ਕਿ ਜੇ ਤੁਹਾਡੀ ਵਾਚ ਜਾਂ ਐਂਕਲ ਤੇ ਉਹ ਕੋਈ ਗਵਾਚ ਗਿਆ, ਖਰਾਬ ਹੋ ਗਿਆ, $380 ਉਹਦਾ ਚਾਰਜ $400 ਆ। ਸੋ ਪੂਰਾ ਜਿਹੜਾ ਇਹ ਇਸ ਟਾਈਮ ਦੇ ਉੱਤੇ ਜਿਹੜਾ ਬਿਜ਼ਨਸ ਆ ਇਹਨਾਂ ਦਾ ਬੂਮ ਕਰ ਰਿਹਾ ਤੇ ਬਾਕੀ ਅਮਰੀਕਾ ਜਿਹੜਾ ਆ ਉਹ ਕਿੱਧਰ ਨੂੰ ਜਾ ਰਿਹਾ ਤੁਸੀਂ ਪਹਿਲੀਆਂ ਖਬਰਾਂ 'ਚ ਸੁਣਿਆ, ਪਰ ਇਹਨਾਂ ਦਾ ਬਿਜ਼ਨਸ ਜਿਹੜਾ ਆ ਇਸ ਵੇਲੇ ਜੀਓ ਗਰੁੱਪ ਦਾ ਬੂਮ ਕਰ ਰਿਹਾ। ਇਹ ਤਾਂ ਚਾਹੁੰਦੇ ਆ ਵੱਧ ਤੋਂ ਵੱਧ ਮਾਸ ਸਰਵੇਲੈਂਸ ਤੇ ਮਾਸ ਡੈਪੂਟੇਸ਼ਨ ਹੋਵੇ, ਇਹਨਾਂ ਨੂੰ ਤਾਂ ਜਿਹੜਾ ਫਾਇਦਾ ਹੀ ਫਾਇਦਾ ਆ ਇਸ ਸਾਰੀ ਜਿਹੜੀ ਉਹ ਚੀਜ਼ ਦੇ ਵਿੱਚ। ਸੋ ਇਹ ਜਿਹੜੀ ਸਰਵੇਲੈਂਸ ਟੈਕ ਕੰਪਨੀਆਂ ਇਸ ਟਾਈਮ ਮਿਲੀਅਨਸ ਆਫ ਡਾਲਰ ਇਮੀਗ੍ਰੈਂਟਸ ਦੀ ਇਸ ਕਹਿ ਸਕਦੇ ਵੀ ਪੀੜਾ ਤੋਂ ਜਿਹੜੀਆਂ ਉਹ ਬਣਾ ਰਹੀ ਹੈ। ਪਰ ਬਹੁਤ ਸਾਰੇ ਹਿਊਮਨ ਰਾਈਟਸ ਗਰੁੱਪ ਜਿਹੜਾ ਆ ਉਹ ਵਿਰੋਧ ਕਰ ਰਿਹਾ ਵੀ ਭਾਈ ਹੁਣ ਬੰਦਾ ਚਰਚ ਜਾਂਦਾ, ਗੁਰਦੁਆਰੇ ਜਾਂ ਕਿਤੇ ਵੀ ਜਾਂਦਾ, ਤੁਸੀਂ ਤਾਂ ਪੂਰਾ ਬਾਜ ਕਰ ਰਹੇ ਆ ਵੀ ਕੋਈ ਕਮਿਊਨਿਟੀ ਦੀ ਵੱਡੀ ਇਵੈਂਟ ਹੋ ਰਹੀ ਆ, ਤੁਹਾਨੂੰ ਪਤਾ ਲੱਗ ਰਿਹਾ ਵੀ ਉੱਥੇ ਕਿੰਨੇ ਜਾਣੇ ਜਿਨ੍ਹਾਂ ਦੇ ਐਂਕਲ ਤੇ ਲਾਇਆ ਜਾਂ ਜਿਨ੍ਹਾਂ ਨੇ ਵਾਚ ਲਾਈ ਹੈਗੀ ਆ ਉਹ ਕਿੰਨੇ ਹੈਗੇ ਉੱਥੇ। ਸੋ ਇਹ ਵੀ ਵੱਡਾ ਇਸ਼ੂ ਆ, ਪਰ ਅੱਜ ਦੀ ਡੇਟ 'ਚ ਕਿਹੜਾ ਸੁਣਦਾ ਆ ਉਹ ਤੁਹਾਨੂੰ ਪਤਾ ਹੀ ਹੈਗਾ ਆ। ਸੋ ਇਹ ਖਬਰਾਂ ਜਿਹੜੀਆਂ ਆ ਤੁਹਾਡੇ ਨਾਲ ਆਪਾਂ ਸਾਂਝੀਆਂ ਕੀਤੀਆਂ ਹੈਗੀਆਂ ਜੋ ਕੁਝ ਲੇਟੈਸਟ ਚੱਲ ਰਿਹਾ ਰਾਈਟ ਨਾਓ ਅਮਰੀਕਾ ਦੇ ਵਿੱਚ ਵਾਪਰ ਰਿਹਾ ਆ। ਖਬਰਾਂ ਦਾ ਇਮੀਗ੍ਰੇਸ਼ਨ ਨਾਲ ਰਿਲੇਟਡ ਬਹੁਤ ਹੋਰ ਵੀ ਸੀਆਂ ਵੀ ਕਿਸ ਤਰ੍ਹਾਂ ਕੈਨੇਡਾ ਦੇ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਸੈਕੰਡ ਹੋਮ ਅਮਰੀਕਾ ਦੇ ਵਿੱਚ ਲਏ ਹੋਏ ਹੈਗੇ ਆ, ਖਾਸ ਕਰਕੇ ਫਲੋਰੀਡਾ ਜਾਂ ਹੋਰ ਸਟੇਟਾਂ 'ਚ, ਉਹਨਾਂ ਨੇ ਉਹ ਵੇਚਣੇ ਸ਼ੁਰੂ ਕਰ ਦਿੱਤੇ ਆ। ਤੇ ਹੁਣ ਸਾਡਾ ਸਮਾਂ ਜਿਹੜਾ ਆ ਕਾਫੀ ਉੱਪਰ ਚਲਾ ਗਿਆ। ਬਾਕੀ ਫਿਰ ਆਪਾਂ ਸ਼ਾਮ ਨੂੰ ਅਪਡੇਟ ਕੈਲੀਫੋਰਨੀਆ ਕੀ ਕੁਝ ਕੈਲੀਫੋਰਨੀਆ 'ਚ ਵਾਪਰਿਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਜੀ ਮਿਲਦੇ ਆ, ਇਜਾਜ਼ਤ ਲੈਂਦੇ ਆ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।